ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 22 ਮਈ ਦਿਨ ਹੈਗਾ ਹੈ ਜੀ ਸ਼ਨੀਚਰਵਾਰ, ਤੇ ਮੇਰੇ ਨਾਲ ਜੁੜ ਚੁੱਕੇ ਨੇ ਪ੍ਰਵੀਨ ਸ਼ਰਮਾ ਜੀ। ਪ੍ਰਵੀਨ ਜੀ, ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਔਰ ਵਿਸ਼ਵ ਭਰ ਦੇ ਵਿੱਚ ਜਿੰਨੇ ਵੀ ਸਰੋਤੇ ਸਾਨੂੰ ਇਸ ਵੇਲੇ ਪੰਜਾਬੀ ਰੇਡੀਓ USA ਤੇ ਸੁਣ ਰਹੇ ਨੇ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰ ਰੰਗੀ ਵੈਕਾਵਿਲ, ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, 에ਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209-277-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541। ਜਰਨੈਲ ਸਿੰਘ ਲਿਨਵੁੱਡ ਵਾਸ਼ਿੰਗਟਨ, ਹਰਜੀਤ ਸਿੰਘ ਸੁਰਿੰਦਰ ਕੌਰ ਔਜਲਾ ਡੇਲ ਸਿਟੀ। ਜ਼ੈਂਡਰ ਮਾਰਗੇਜ ਅਤੇ ਰੀਅਲ ਅਸਟੇਟ ਵਾਲੇ, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਇਹਨਾਂ ਦਾ ਫੋਨ ਨੰਬਰ ਕਾਲ ਕਰੋ ਮੋਹਨ ਚੀਮਾ ਹੁਣਾਂ ਨੂੰ 559-905-2575 5599052575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਹੁਣਾਂ ਦੇ ਨਾਲ ਸੰਪਰਕ ਕਰੋ ਨੰਬਰ 415-909-0503 ਦੇ ਉੱਤੇ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਪ੍ਰਵੀਨ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਕਰੋਨਾ ਵਾਇਰਸ ਨੂੰ ਲੈ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਕੀ ਅਪਡੇਟਸ ਰਹੀਆਂ? ਦੇਖੋ, ਕਰੋਨਾ ਵਾਇਰਸ ਨੂੰ ਲੈ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਜਿਹੜੀਆਂ ਅਪਡੇਟਸ ਨੇ ਉਹਨਾਂ ਤੇ ਤਾਂ ਗੌਰ ਕਰਾਂਗੇ, ਪਰ ਨਾਲ ਇਹ ਵੀ ਗੱਲਾਂ ਸਾਂਝੀਆਂ ਕਰਾਂਗੇ ਆਪਾਂ ਕਿ ਦਿੱਲੀ ਜਿਹੜੀ ਰਾਜਧਾਨੀ ਆ, ਔਰ ਜਿੱਥੇ ਮੇਰਾ ਖਿਆਲ ਹੈ ਕਿ ਕੌਮਾਂਤਰੀ ਮੀਡੀਆ ਦਾ ਹਰ ਇੱਕ ਰਿਪੋਰਟਰ ਮੌਜੂਦ ਰਹਿੰਦਾ ਹਰ ਟਾਈਮ, ਕਿਉਂਕਿ ਦਿੱਲੀ ਦੇ ਹਾਲਾਤ ਬਹੁਤ ਵਰਸ ਹੋਏ ਸੀ, ਬਹੁਤ ਮਾੜੇ ਹਾਲਾਤਾਂ ਦੇ ਵਿੱਚ। ਤਾਂ ਉੱਥੇ ਜਿਹੜੀ 18+ ਵਾਲੀ ਵੈਕਸੀਨ ਆ ਉਹ ਮੁੱਕ ਗਈ ਆ। ਤਾਂ ਇਹ ਖਬਰਾਂ ਜਿਹੜੀਆਂ ਸਾਂਝੀਆਂ ਕਰਦੇ ਚੱਲਾਂਗੇ ਆਪਾਂ ਨਾਲੋਂ ਨਾਲ। ਪਰ ਦੇਸ਼ ਦੇ ਵਿੱਚ ਅੱਜ 2,57,299 ਨਵੇਂ ਕੇਸ ਸਾਹਮਣੇ ਆਏ ਆ, ਤੇ ਜਿਹੜੀ ਡੈਥ ਦੀ ਗਿਣਤੀ ਆ ਉਹ ਹੋਈ ਆ 4,194, ਯਾਨੀ ਕਿ 4,200 ਦੇ ਕਰੀਬ ਮੌਤਾਂ ਹੋਈਆਂ ਨੇ। ਇਹਦੇ ਨਾਲ ਹੀ ਜਿਹੜਾ ਮੌਤਾਂ ਦਾ ਅੰਕੜਾ ਉਹ 2,95,525 ਤੇ ਜਾ ਪਹੁੰਚਿਆ। ਤੇ ਜੇਕਰ ਅੱਜ ਰਿਕਵਰਡ ਹੋਏ ਲੋਕਾਂ ਦੀ ਗੱਲ ਕਰੀਏ, ਰਿਕਵਰੀ ਦੀ ਗੱਲ ਕਰਾਂਗੇ ਆਪਾਂ, ਸਟੇਟ ਬਾਏ ਸਟੇਟ ਦੀ ਗੱਲ ਕਰਾਂਗੇ, ਨਾਲੋਂ ਨਾਲ ਅੰਕੜਿਆਂ ਤੇ ਗੌਰ ਕਰਾਂਗੇ ਕਿ ਕਿਵੇਂ ਰਿਕਵਰੀ ਜਿਹੜੀ ਆ ਥੋੜੀ ਜਿਹੀ ਅੱਗੇ ਨਾਲੋਂ ਬੈਸਟ ਹੋਈ ਆ। ਪਰ ਮਈ ਦਾ ਮਹੀਨਾ ਬਹੁਤ ਕਹਿਰ ਬਣ ਕੇ ਗੁਜ਼ਰਿਆ। ਮਈ ਦੇ ਮਹੀਨੇ ਦੀ ਗੱਲ ਲਾਜ਼ਮੀ ਕਰਾਂਗੇ। ਰਿਕਵਰ ਹੋਇਆ ਅੱਜ 3,57,000 ਲੋਕ। ਤੇ ਜਿਹੜੇ ਐਕਟਿਵ ਮਾਮਲੇ ਆ, ਐਕਟਿਵ ਮਾਮਲੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 1,04,000 ਸਮਥਿੰਗ ਸ਼ਾਇਦ 525 ਸੀਗੇ ਐਕਟਿਵ ਜਿਹੜੇ ਕੇਸ ਆ ਜਿਨ੍ਹਾਂ ਦਾ ਹੁਣ ਟ੍ਰੀਟਮੈਂਟ ਚੱਲ ਰਿਹਾ। ਤੇ ਜਿਹੜੇ ਨਵੇਂ ਸਾਹਮਣੇ ਆਏ ਆ ਉਹ ਜਿਵੇਂ ਮੈਂ ਤੁਹਾਨੂੰ ਦੱਸਿਆ 2,57,000 ਆ। ਤਾਂ ਜੇਕਰ ਰਾਜਧਾਨੀ ਦੀ ਮੈਂ ਗੱਲ ਕੀਤੀ ਸੀ ਤਾਂ ਜਿਹੜੇ ਅਰਵਿੰਦ ਕੇਜਰੀਵਾਲ ਆ, ਦਿੱਲੀ ਦੇ ਮੁੱਖ ਮੰਤਰੀ, ਉਹ ਕਹਿੰਦੇ ਆ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਜਿਵੇਂ ਹੁਣ ਅੱਜ ਕੱਲ੍ਹ ਡਿਜੀਟਲ ਪ੍ਰੈਸ ਕਾਨਫਰੰਸ ਦਾ ਦੌਰ ਆ। ਤਾਂ ਉਹ ਇਹ ਗੱਲ ਦੀ ਜਾਣਕਾਰੀ ਦਿੰਦੇ ਆ ਕਿ ਅਸੀਂ ਹੁਣ ਦਿੱਲੀ ਦੇ ਵਿੱਚ ਆਉਂਦੇ ਰਵੀਵਾਰ ਤੋਂ, ਜਿਹਨੂੰ ਅਸੀਂ ਐਤਵਾਰ ਕਹਿ ਦਿੰਦੇ ਹਾਂ, ਤਾਂ ਉਦੋਂ 18+ ਦਾ ਜਿਹੜਾ ਵੈਕਸੀਨੇਸ਼ਨ ਆ ਉਹ ਬੰਦ ਕਰ ਦਿਆਂਗੇ। ਉਹ ਕਹਿੰਦੇ ਟੀਕੇ ਦਾ ਭੰਡਾਰ ਖਤਮ ਹੋ ਗਿਆ, ਤੇ ਇਸ ਕਰਕੇ ਜਿਹੜੇ 18 ਤੋਂ ਲੈ ਕੇ 44 ਸਾਲ ਦੇ ਜਿਹੜਾ ਵਰਗ ਹੈ, ਇਹਨਾਂ ਨੂੰ ਟੀਕਾਕਰਨ ਕੇਂਦਰਾਂ ਤੇ ਜਾਣਾ ਤਾਂ ਹੈਗਾ ਹੀ ਇਹਨਾਂ ਨੇ, ਪਰ ਇਹਨਾਂ ਨੂੰ ਨਿਰਾਸ਼ਾ ਪੱਲੇ ਪਊਗੀ, ਕਿਉਂਕਿ ਉੱਥੇ ਜਿਹੜਾ 18+ ਸਾਲ ਜਿਹੜੀ ਵੈਕਸੀਨੇਸ਼ਨ ਆ ਉਹ ਖਤਮ ਹੋ ਗਈ ਆ। ਪਰ ਨਾਲ ਹੀ 4 ਸੁਝਾਅ ਦਿੱਤੇ ਉਹਨਾਂ ਨੇ, ਜਿਨ੍ਹਾਂ ਤੇ ਗੌਰ ਕਰ ਲੈਂਦੇ ਆਪਾਂ, ਜਿਹਦੇ ਨਾਲ ਉਹ ਕਹਿੰਦੇ ਕਿ ਇਹ ਜਿਹੜੀ ਡਰਾਈਵ ਆ ਉਹ ਰੱਖੀ ਜਾ ਸਕਦੀ ਆ, ਅਸਲ ਦੇ ਵਿੱਚ ਚੱਲਦੀ। ਪਰ ਦਿੱਲੀ ਨੂੰ ਜੇ ਆਪਾਂ ਵੇਖੀਏ ਨਾ, ਰਾਜੀ ਕੀ ਦਰਕਾਰ ਕਿੰਨੇ ਦੀ ਆ, ਤਾਂ ਉਹਨਾਂ ਨੂੰ ਹਰ ਮਹੀਨੇ 85 ਲੱਖ ਦੇ ਕਰੀਬ ਟੀਕਾ ਚਾਹੀਦਾ ਦਿੱਲੀ ਨੂੰ। ਜੇ ਆਪਾਂ ਅੰਕੜਿਆਂ ਤੇ ਗੌਰ ਕਰੀਏ ਨਾ, ਜੇ ਆਪਾਂ ਰਿਕਾਰਡ ਤੇ ਗੌਰ ਕਰੀਏ ਤਾਂ 80 ਲੱਖ ਟੀਕੇ ਦੀ ਜ਼ਰੂਰਤ ਆ, ਪਰ ਉਹਨਾਂ ਨੂੰ ਮਿਲਦਾ 16 ਲੱਖ ਆ। ਅਰਵਿੰਦ ਕੇਜਰੀਵਾਲ ਨੇ ਵੀ ਅੱਜ ਕਿਹਾ ਕਿ ਸਾਨੂੰ 16 ਲੱਖ ਟੀਕਾ ਮਿਲਦਾ। ਪਰ ਜਿਹੜੇ ਸੁਝਾਅ ਨੇ ਆਏ ਨੇ ਸਾਹਮਣੇ,
ਤਾਂ ਉਹ ਕਹਿੰਦੇ ਕਿ ਇੱਕ ਤਾਂ ਵੈਕਸੀਨ ਕੰਪਨੀਆਂ ਨੂੰ ਜਿਹੜਾ ਦੂਜੀਆਂ ਕੰਪਨੀਆਂ ਦੇ ਨਾਲ ਫਾਰਮੂਲਾ ਉਹ ਸ਼ੇਅਰ ਕਰਨ ਦਾ ਹੁਕਮ ਦਿੱਤਾ ਜਾਵੇ ਤਾਂ ਜੋ ਵੈਕਸੀਨੇਸ਼ਨ ਵੱਧ ਤੋਂ ਵੱਧ ਬਣਾਈ ਜਾ ਸਕੇ। ਦੂਜਾ ਹੈ ਕਿ ਜਿਹੜੀਆਂ ਵਿਦੇਸ਼ੀ ਵੈਕਸੀਨ ਹੈ ਉਹਨਾਂ ਨੂੰ ਸਾਰੀਆਂ ਨੂੰ ਜਿੰਨੀਆਂ ਵੀ ਦੇਸ਼ ਦੇ ਵਿੱਚ ਆ ਰਹੀਆਂ ਨੇ ਜਾਂ ਜੋ ਵੀ ਕੋਟਾ ਕੋਈ ਗੈਸਚਰ ਵਾਂਗ ਦਿੰਦਾ, ਕੋਈ ਜਿਹੜੇ ਜੇ ਆਪਾਂ ਕਹਿ ਲਈਏ ਕੋਈ ਦੇਸ਼ ਵੈਸੇ ਦੇ ਰਿਹਾ ਸਹਾਇਤਾ ਵਾਂਗੂ ਦੇ ਰਿਹਾ ਜਾਂ ਸਪੂਤਨਿਕ ਆ ਰਹੀ ਆ, ਤਾਂ ਉਹਦੀ ਜਿਹੜੀ ਇਸਤੇਮਾਲ ਦੀ ਇਜਾਜ਼ਤ ਆ ਉਹ ਤੁਰੰਤ ਦਿੱਤੀ ਜਾਣੀ ਚਾਹੀਦੀ ਹੈ। ਜਿਵੇਂ ਆਪਾਂ ਵੇਖਿਆ ਸੀ ਨਾ, ਪੰਜਾਬ ਨੂੰ ਇਜਾਜ਼ਤ ਨਹੀਂ ਮਿਲੀ ਕਿ ਭਾਈ ਤੁਸੀਂ ਆਕਸੀਜਨ ਲੈ ਲਓ ਪਾਕਿਸਤਾਨ ਤੋਂ, ਜਦੋਂ ਹਾਲਾਤ ਥੋੜ੍ਹੇ ਜਿਹੇ ਇੱਥੇ ਖਰਾਬ ਹੋਣ ਲੱਗੇ ਸੀਗੇ। ਇਸੇ ਤਰ੍ਹਾਂ ਜਿਹੜਾ ਪੱਛਮੀ ਬੰਗਾਲ ਹੈ ਜਾਂ ਛੱਤੀਸਗੜ੍ਹ ਆ, ਉਹਨਾਂ ਨੂੰ ਇਜਾਜ਼ਤ ਨਹੀਂ ਸੀ ਮਿਲੀ ਬੰਗਲਾਦੇਸ਼ ਤੋਂ ਲੈਣ ਦੀ। ਤਾਂ ਉਹ ਕਹਿੰਦੇ ਕਿ ਦੂਜੇ ਦੇਸ਼ਾਂ ਤੋਂ ਜਿਹੜੀ ਵੈਕਸੀਨ ਲੈਣ ਦੀ ਇਜਾਜ਼ਤ ਆ ਉਹ ਦਿੱਤੀ ਜਾਣੀ ਚਾਹੀਦੀ ਆ। ਜਿਨ੍ਹਾਂ ਦੇਸ਼ਾਂ ਦੇ ਕੋਲ ਜ਼ਰੂਰਤ ਤੋਂ ਜ਼ਿਆਦਾ ਵੈਕਸੀਨ ਹੈ ਉੱਥੋਂ ਕਹਿੰਦੇ ਇੰਪੋਰਟ ਕਰ ਲਓ, ਜਾਂ ਦੂਜੇ ਦੇਸ਼ਾਂ ਦੀ ਜਿਹੜੀ ਵੈਕਸੀਨ ਕੰਪਨੀਆਂ ਹੈ ਉਹਨਾਂ ਨੂੰ ਭਾਰਤ ਦੇ ਵਿੱਚ ਉਤਪਾਦਨ ਦੀ ਇਜਾਜ਼ਤ ਦੇ ਦਿਓ ਤਾਂ ਜੋ ਜਿਹੜੀ ਵੈਕਸੀਨ ਡਰਾਈਵ ਆ ਉਹ ਰੁਕੇ ਨਾ, ਉਹ ਜਿਹੜੀ ਆ ਉਹ ਚੱਲਦੀ ਰਹੇ। ਪਰ ਜਿਵੇਂ ਮੈਂ ਕਹਿ ਕੇ ਹਟਿਆ ਕਿ ਇਹਨਾਂ ਨੂੰ 16 ਲੱਖ ਵੈਕਸੀਨ ਹੀ ਮਿਲਦੀ ਆ ਹਰ ਮਹੀਨੇ, ਪਰ ਇਹਨਾਂ ਨੂੰ ਦਰਕਾਰ ਆ 80 ਲੱਖ ਦੀ। ਤਾਂ ਜੇ ਕਹਿੰਦੇ ਕਿ ਇਸੇ ਸਪੀਡ ਨਾਲ ਆਪਾਂ ਕਰਦੇ ਰਹੇ, ਜੂਨ ਦੇ ਵਿੱਚ ਤਾਂ ਉਹ ਕਹਿੰਦੇ ਸਾਨੂੰ ਮਿਲਣੀ 8 ਲੱਖ ਆ, ਜੇ ਅਸੀਂ ਇਸੇ ਸਪੀਡ ਨਾਲ ਕਰਦੇ ਰਹੇ ਤਾਂ ਸਾਨੂੰ 32 ਮਹੀਨਿਆਂ ਦੇ ਕਰੀਬ ਸਮਾਂ ਲੱਗ ਜੂਗਾ, ਕਿਉਂਕਿ ਜੇ 8 ਲੱਖ ਦੇ ਹਿਸਾਬ ਨਾਲ ਵੀ ਉਹਨੂੰ ਮਲਟੀਪਲਾਈ ਕਰਾਂਗੇ ਤਾਂ ਹੋ ਸਕਦਾ ਕਿਤੇ ਇਹ ਵੈਕਸੀਨੇਸ਼ਨ ਘੱਟ ਵੀ ਆ ਸਕਦੀ ਹੈ ਜਾਂ ਕਿਤੇ ਰੋਕ ਵੀ ਲੱਗ ਸਕਦੀ ਹੈ। ਤਾਂ 30 ਤੋਂ 32 ਮਹੀਨੇ ਉਹ ਕਹਿੰਦੇ ਆ ਕਿ ਲੱਗ ਜਾਣਗੇ। ਇਹਦੇ ਜੇ ਇੰਨਾ ਸਮਾਂ ਲੱਗੂਗਾ 32 ਮਹੀਨਿਆਂ ਦਾ ਮਤਲਬ 2.5 ਸਾਲ, ਤਾਂ 2.5 ਸਾਲ ਦਾ ਤੁਸੀਂ ਅੰਦਾਜ਼ਾ ਲਾ ਲਓ ਕਿ ਕਿੰਨੇ ਹੋਰ ਲੋਕ ਜਿਹੜੇ ਆ ਉਹ ਸਿਰਫ ਤੇ ਸਿਰਫ ਵੈਕਸੀਨੇਸ਼ਨ ਡਰਾਈਵ ਦੇ ਮੁੱਦੇ ਮੂੰਹ ਜਾਣ ਕਰਕੇ ਹੀ ਜਾਣ ਤੋਂ ਹੱਥੋਂ ਬਹਿ ਸਕਣਗੇ। ਤੇ ਨਾਲ ਇਹ ਵੀ ਆ ਕਿ ਇਹ ਵੀ ਨਹੀਂ ਪਤਾ ਰਾਜ ਜੀ ਕਿ ਇਸ ਦੇਸ਼ ਦੇ ਵਿੱਚ ਹੋਰ ਲਹਿਰਾਂ ਕਿੰਨੀਆਂ ਆਉਣੀਆਂ, ਕਿਉਂਕਿ ਦੂਜੀ ਲਹਿਰ ਆਪਾਂ ਦੇਖਿਆ ਕਿੰਨੀ ਮਾਰੂ ਸਾਬਤ ਹੋਈ ਆ। ਸੋ ਉਹ ਕਹਿੰਦੇ ਕਿ ਜੇਕਰ ਤੁਸੀਂ ਤੀਜੀ ਲਹਿਰ ਤੋਂ ਬਚਣਾ, ਜਿਹੜੇ ਅੰਕੜੇ ਆ ਰਹੇ ਆ ਰਾਜ ਜੀ, ਤਾਂ ਉਹ ਕਹਿੰਦੇ ਕਿ ਘੱਟੋ ਘੱਟ ਤੁਹਾਨੂੰ ਦਿੱਲੀ ਦੇ ਹਰ ਬੰਦੇ ਨੂੰ ਜੇ ਤੁਸੀਂ ਵੈਕਸੀਨੇਟ ਕਰਨਾ ਤਾਂ ਤੁਹਾਨੂੰ 2.5 ਕਰੋੜ ਵੈਕਸੀਨ ਦੀ ਜ਼ਰੂਰਤ ਆ। ਔਰ ਜੇ ਇਹ ਜਿਹੜੀ 2.5 ਕਰੋੜ ਵੈਕਸੀਨ ਆ ਰਾਜ ਜੀ, ਜਿੰਨੀ ਛੇਤੀ ਤੁਸੀਂ ਉਹਨਾਂ ਨੂੰ ਵੈਕਸੀਨੇਟ ਕਰ ਦਿਓਗੇ ਉਹਨਾਂ ਛੇਤੀ ਤੁਸੀਂ ਤੀਜੀ ਲਹਿਰ ਤੋਂ ਬਚਾ ਸਕੋਗੇ ਲੋਕਾਂ ਨੂੰ, ਕਿਉਂਕਿ ਜਿਨ੍ਹਾਂ ਦੀ ਵੈਕਸੀਨੇਸ਼ਨ ਹੋ ਰਹੀ ਹੈ ਉਹਨਾਂ ਨੂੰ ਥੋੜ੍ਹਾ ਜਿਹਾ ਘੱਟ ਇਫੈਕਟ ਆ ਰਿਹਾ। ਹਾਲਾਂਕਿ ਜਿਹੜੇ ਡਾਕਟਰ ਸਾਹਿਬ ਜਿਨ੍ਹਾਂ ਦੀ ਡੈਥ ਹੋਈ ਹੈ ਪਿਛਲੇ ਦਿਨ, ਉਹਨਾਂ ਨੂੰ ਦੋਨੇ ਵੈਕਸੀਨ ਲੱਗੀਆਂ ਸੀਗੀਆਂ। ਇਹ ਵੀ ਚਲੋ ਇੱਕ ਦੂਜੇ ਨਾਲ ਕੰਟਰਾਡਿਕਸ਼ਨ ਗੱਲਾਂ ਨੇ, ਪਰ ਜਿਹੜੀ ਪਿਛਲੇ 24 ਘੰਟਿਆਂ ਦੇ ਵਿੱਚ ਜਿਹੜੀ ਸੰਕਰਮਣ ਦਰ ਆ ਉਹ ਜ਼ਰੂਰ ਘਟੀ ਹੈ ਦਿੱਲੀ ਦੇ ਵਿੱਚ। ਖੈਰ ਆਪਾਂ ਹੁਣ ਅੱਗੇ ਵਧੀਏ, ਕਿਉਂਕਿ ਦਿੱਲੀ ਦੀ ਗੱਲ ਤਾਂ ਬਹੁਤ ਹੋ ਗਈ ਆ, ਪਰ ਦੂਜਾ ਦੇਸ਼ ਇੱਥੇ ਹਾਲੇ ਸਾਰਾ ਹੀ ਪਿਆ। ਮਈ ਦੇ ਮਹੀਨੇ ਦੀ ਮੈਂ ਗੱਲ ਕੀਤੀ ਸੀ ਰਾਜ ਜੀ, ਮਈ ਦੇ 21 ਦਿਨ, ਅੱਜ 22 ਦਿਨ ਆ, ਮਈ ਦੇ 21 ਦਿਨਾਂ ਦੇ ਵਿੱਚ ਹੀ ਸਾਡੇ ਦੇਸ਼ ਦੇ ਵਿੱਚ ਜਿਹੜੇ ਕੁੱਲ ਕੇਸ ਨੇ ਉਹਨਾਂ ਕੇਸਾਂ ਦੇ ਵਿੱਚੋਂ 72 ਲੱਖ ਕੇਸ ਸਾਹਮਣੇ ਆਇਆ ਤੇ 85,000 ਦੇ ਕਰੀਬ ਮੌਤਾਂ ਹੋਈਆਂ ਨੇ। ਪਿਛਲੀ ਲਹਿਰ ਦਾ ਜਦੋਂ ਪੀਕ ਸੀਗਾ ਸਤੰਬਰ ਮਹੀਨਾ, ਤੇ ਉਹਦਾ ਉਹਨਾਂ ਦੇ ਜੇ ਅੰਕੜਿਆਂ ਤੇ ਗੌਰ ਕਰੀਏ ਮੌਤਾਂ ਦੇ ਅੰਕੜਿਆਂ ਤੇ, ਤਾਂ ਉਦੋਂ ਮੌਤਾਂ ਸੀਗੀਆਂ ਮੇਰੇ ਖਿਆਲ ਦੇ ਨਾਲ ਸ਼ਾਇਦ 33,000 ਮੌਤ ਸੀਗੀ। ਪਹਿਲੀ ਲਹਿਰ 2020 ਦੀ ਜਿਹੜੀ ਸੀਗੀ ਤਾਂ ਉਦੋਂ ਸਤੰਬਰ ਮਹੀਨੇ ਦੇ ਵਿੱਚ 33,000 ਮੌਤ ਸੀ, ਤੇ ਆ ਜਿਹੜੇ ਮਈ ਦੇ ਅੰਕੜੇ ਆ ਹੁਣੇ ਮੌਤਾਂ ਦਾ ਅੰਕੜਾ 85,000 ਦੇ ਕਰੀਬ ਆ। ਇੰਨਾ ਜ਼ਿਆਦਾ ਜਿਹੜਾ ਸਤੰਬਰ ਦੇ ਮੁਕਾਬਲੇ ਜੇ ਆਪਾਂ ਇਹਨੂੰ ਕਹੀਏ ਤਾਂ ਘੱਟੋ ਘੱਟ 150% ਜ਼ਿਆਦਾ ਮੌਤਾਂ ਹੋਈਆਂ ਸਾਡੇ ਦੇਸ਼ ਦੇ ਵਿੱਚ। ਇੰਨੇ ਨਹੀਂ, ਜਿਹੜੇ ਅਪ੍ਰੈਲ ਦੇ ਵਿੱਚ ਜਿਹੜੇ 70 ਲੱਖ ਲੋਕ ਕਰੋਨਾ ਦੀ ਚਪੇਟ ਦੇ ਵਿੱਚ ਆਏ ਸੀ, ਉਹਨਾਂ ਦੇ ਵਿੱਚੋਂ 50,000 ਕਰੀਬ ਅੰਕੜਾ ਕਹਿੰਦਾ ਕਿ 49,000 ਸਮਥਿੰਗ ਲੋਕਾਂ ਦੀ ਮੌਤ ਹੋ ਗਈ ਸੀਗੀ ਜਦੋਂ ਅਪ੍ਰੈਲ ਦਾ ਮਹੀਨਾ ਸੀਗਾ। ਤੇ ਜੇਕਰ ਪਹਿਲੀ ਲਹਿਰ ਜਿਹੜੀ ਸੀਗੀ ਸਤੰਬਰ ਵਾਲੀ ਉਹਦੇ ਨਾਲ ਤੁਲਨਾ ਕਰੀਏ ਤਾਂ ਉਦੋਂ 26 ਲੱਖ ਲੋਕ ਹੀ ਚਪੇਟ ਦੇ ਵਿੱਚ ਆਏ ਸੀ ਤੇ ਉਦੋਂ 32,000 ਲੋਕਾਂ ਦੀ ਮੌਤ ਹੋਈ ਸੀ। ਤਾਂ ਤੁਸੀਂ ਇਹਨਾਂ ਅੰਕੜਿਆਂ ਤੋਂ ਅੰਦਾਜ਼ਾ ਲਾ ਲਓ 26 ਲੱਖ ਲੋਕ ਪ੍ਰਭਾਵਿਤ ਹੁੰਦੇ ਆ ਪੀਕ ਦੇ ਵਿੱਚ। ਪਿਛਲੇ ਸਾਲ ਸਤੰਬਰ 2020 ਦੇ ਵਿੱਚ ਉਦੋਂ ਡੈਥ ਹੁੰਦੀ ਹੈ 33,000, ਪਰ ਹੁਣ ਅਪ੍ਰੈਲ ਤੋਂ ਹੀ ਜਿਹੜੇ ਲੋਕ ਆ ਕਰੋਨਾ ਦੀ ਚਪੇਟ ਦੇ ਵਿੱਚ ਆਏ ਉਹਨਾਂ ਦਾ ਅੰਕੜਾ 70 ਲੱਖ ਆ ਤੇ 50,000 ਬੰਦੇ ਦੀ ਮੌਤ ਹੋਈ ਆ। ਤੇ ਜਦੋਂ ਮਈ ਖਤਮ ਹੁੰਦਾ, ਯਾਨੀ ਕਿ 21 ਮਈ ਆ, ਹਾਲੇ ਸਾਰਾ ਨਹੀਂ ਖਤਮ ਹੋਇਆ, ਤਾਂ ਉਦੋਂ ਇਹ ਜਿਹੜਾ ਅੰਕੜਾ ਉਹ 70 ਲੱਖ ਲੋਕਾਂ ਤੇ ਜਾ ਵੜਦਾ 21 ਦਿਨਾਂ ਦੇ ਵਿੱਚ ਹੀ। ਤੇ ਜਿਹੜੀਆਂ ਮੌਤਾਂ ਉਹ 84,000 ਸਮਥਿੰਗ। ਤਾਂ ਦਿੱਲੀ ਦੀ ਜਿਹੜੀ ਹਾਲਾਤ ਆ ਥੋੜੀ ਜਿਹੀ ਸੁਧਰੀ ਵੀ ਸੀ, ਪਰ ਜੇ ਅੰਕੜਿਆਂ ਤੇ ਗੌਰ ਕਰੀਏ ਤਾਂ ਅੰਕੜੇ ਫਿਰ ਇਹ ਦੱਸਦੇ ਆ ਕਿ ਦਿੱਲੀ ਦੇ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਸੀ। ਖਾਸ ਕਰਕੇ ਮਾਰਚ ਦੇ ਮਹੀਨੇ ਦੇ ਵਿੱਚ 24 ਘੰਟੇ ਜਿਹੜੇ ਲੰਘੇ ਆ ਉੱਥੇ 2200 ਕੇਸ ਆਇਆ,
ਪਰ ਮਾਰਚ ਦੇ 31 ਮਾਰਚ ਤੋਂ ਬਾਅਦ ਇਹ ਪਹਿਲੀ ਦਫਾ ਰਾਜ ਦੀ ਜਦੋਂ ਇਹ ਅੰਕੜਾ ਸਭ ਤੋਂ ਘੱਟ ਆ। ਮਈ ਦੇ ਵਿੱਚ ਇੱਥੇ ਵੀ 25,000 ਕੇਸ ਮਿਲਦਾ ਰਿਹਾ ਦਿਨ ਦਾ। ਹੁਣ ਤੱਕ ਜਿਹੜੇ ਨਵੇਂ ਮਾਮਲੇ ਸਾਹਮਣੇ ਆਏ ਉਹਨਾਂ ਦੇ ਵਿੱਚ 12 ਗੁਣਾ ਤੋਂ ਜ਼ਿਆਦਾ ਕਮੀ ਆ ਗਈ ਹੈ, ਕਿਉਂਕਿ 1 ਮਈ ਦੀ ਗੱਲ ਹੈ ਜਦੋਂ 25,000 ਕੇਸ ਆਏ ਸੀ, ਤੇ ਅੱਜ 22 ਮਈ ਨੂੰ ਆਪਾਂ ਗੱਲ ਕਰ ਰਹੇ ਹਾਂ ਤਾਂ ਅੱਜ 2200 ਕੇਸ ਆ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਕਿ 12 ਗੁਣਾ ਘੱਟ ਆ, ਪਰ 82 ਲੋਕਾਂ ਦੀ ਮੌਤ ਹੋਈ ਹੈ, 182 ਲੋਕਾਂ ਦੀ। ਤਾਂ ਇਸ ਕਰਕੇ ਜੇ ਦਿੱਲੀ ਇਕੱਲੀ ਕੈਪੀਟਲ ਦੀ ਗੱਲ ਕਰੀਏ ਤਾਂ ਇੱਥੇ 24,000 ਦੇ ਕਰੀਬ ਬੰਦਾ ਮਾਰਿਆ ਗਿਆ ਕਰੋਨਾ ਵਾਇਰਸ ਕਰਕੇ। ਤਾਂ ਹੁਣ ਜਿਹੜੇ ਦੇਸ਼ ਦੇ ਐਕਟਿਵ ਕੇਸ ਨੇ ਉਹ ਸਿਰਫ 12 ਰਾਜਾਂ ਦੇ ਵਿੱਚ ਨੇ। 64% ਐਕਟਿਵ ਕੇਸ ਨੇ ਜਿਹੜੇ ਰਾਜ, ਉਹ 12 ਰਾਜਾਂ ਦੇ ਵਿੱਚ ਨੇ। ਕੁੱਲ ਐਕਟਿਵ ਕੇਸ ਜਿਹੜੇ ਆ, ਜੇ ਆਪਾਂ ਗੌਰ ਕਰੀਏ ਪੱਛਮੀ ਬੰਗਾਲ ਤੇ ਜਾਂ ਹੋਰ ਜਿਹੜੇ ਰਾਜ ਨੇ ਤਾਮਿਲਨਾਡੂ ਜਾਂ ਮਹਾਰਾਸ਼ਟਰ ਵਰਗੇ ਰਾਜਾਂ ਤੇ, ਤਾਂ ਇਹਨਾਂ ਦੇ ਕਰਨਾਟਕ ਵਰਗੇ, ਤਾਂ ਇੱਥੇ ਤਾਂ ਹਾਲਾਤ ਬਹੁਤ ਜ਼ਿਆਦਾ ਨੇ। ਕਰਨਾਟਕ ਹੈ ਜਾਂ ਸੂਬਾ ਜਿੱਥੇ ਕੁੱਲ ਐਕਟਿਵ ਕੇਸਾਂ ਦਾ 5% ਆ। ਇਸੇ ਤਰ੍ਹਾਂ ਮਹਾਰਾਸ਼ਟਰ ਆ, ਉੱਥੇ 3 ਆ। ਤਾਮਿਲਨਾਡੂ ਪ੍ਰਭਾਵਿਤ ਬਹੁਤ ਆ, ਉੱਥੇ 2.7 ਆ। ਕੇਰਲ ਪ੍ਰਭਾਵਿਤ ਆ, ਉੱਥੇ 3.7 ਆ। ਹਾਲਾਂਕਿ ਮੱਧ ਪ੍ਰਦੇਸ਼ ਨੇ ਥੋੜਾ ਜਿਹਾ ਸੁਧਾਰ ਕੀਤਾ, 1 ਪੁਆਇੰਟ ਤੋਂ ਵੀ ਥੱਲੇ ਆਏ ਆ ਜਿਹੜੇ ਆંકੜੇ ਆ, ਜਿਹੜੇ ਮਤਲਬ ਪ੍ਰਭਾਵਿਤ ਲੋਕ ਸੀਗੇ। ਤਾਂ ਹੁਣ ਜਿਹੜੇ ਆਪਣੇ ਹੈਲਥ ਡਿਪਾਰਟਮੈਂਟ ਆ, ਉਹ ਦੇਖੋ ਤੁਸੀਂ, ਇੱਕ ਪਾਸੇ ਆਪਾਂ ਚਰਚਾ ਕਰ ਰਹੇ ਹਾਂ ਮੀਡੀਆ ਰਿਪੋਰਟਾਂ ਦੇ ਵਿੱਚ ਕਿ ਜੇਕਰ ਜਿਹੜਾ ਪਹਿਲੀ ਲਹਿਰ ਸੀ ਸਤੰਬਰ 2020 ਦਾ ਪੀਕ ਸੀ, ਤਾਂ ਉਸੇ ਦਰਮਿਆਨ ਮਈ 2021 ਦਾ ਪੀਕ ਤੁਸੀਂ ਦੇਖੋ ਕਿ ਕਿੰਨਾ ਨੁਕਸਾਨ ਹੋ ਗਿਆ। ਪਰ ਜਿਹੜਾ ਸਾਡਾ ਹੈਲਥ ਮੰਤਰਾਲਾ, ਉਹਨਾਂ ਦੇ ਜੇ ਆંકੜੇ ਜਿਹੜੇ ਮੈਂ ਪੜ੍ਹ ਰਿਹਾ ਸੀ ਇੱਕ ਵੈਬਸਾਈਟ ਤੇ, ਉਹ ਕਹਿੰਦੇ ਜੀ ਜਿਹੜੇ 8 ਲੱਖ 7 ਰਾਜ ਆ ਜਿੱਥੇ ਸਿਰਫ 10,000 ਤੋਂ ਜ਼ਿਆਦਾ ਕੇਸ ਸਾਹਮਣੇ ਆ ਰਹੇ, ਇਸ ਕਰਕੇ ਜਿਹੜੀ ਹਾਲਾਤ ਆ ਉਹ ਕੰਟਰੋਲ ਦੇ ਵਿੱਚ ਆ। ਇਹਨਾਂ ਹਾਲਾਤਾਂ ਨੂੰ ਇਹ ਕੰਟਰੋਲ ਕਹਿੰਦੇ ਆ। 5 ਤੋਂ 10,000 ਮਾਮਲੇ ਸਾਹਮਣੇ ਆਉਂਦੇ ਆ। ਕਹਿੰਦੇ ਇਹੋ ਜਿਹੇ 6 ਰਾਜ ਹੀ ਹੈ ਜਿੱਥੇ ਰੋਜ਼ਾਨਾ 5 ਤੋਂ 10,000 ਮਾਮਲੇ ਸਾਹਮਣੇ ਆਉਂਦੇ। ਉਹਨਾਂ ਦੇ ਵਿੱਚ ਪੰਜਾਬ ਆ, ਯੂਪੀ ਆ, ਤਾਮਿਲਨਾਡੂ ਆ, ਦਿੱਲੀ ਦੀ ਮੈਂ ਗੱਲ ਕਰਕੇ ਹਟਿਆ। ਤਾਂ ਇਹ ਕਹਿੰਦੇ ਉਹੀ ਜਿਹੜੇ ਆ ਰਾਜ ਆ ਜਿਨ੍ਹਾਂ ਨੂੰ ਅਸੀਂ, ਜਿੱਥੇ ਆਪਾਂ ਕਹਿ ਸਕਦੇ ਹਾਂ ਕਿ 10,000 ਤੋਂ ਘੱਟ ਕੇਸ ਰਹਿੰਦਾ। ਦੇਖੋ ਕੇਸ ਘਟੇ ਨੇ, ਇਹਦਾ ਹਜੇ ਕੋਈ ਪਤਾ ਨਹੀਂ ਕਿ ਕਿਵੇਂ ਘਟੇ ਨੇ। ਵੈਕਸੀਨੇਸ਼ਨ ਡਰਾਈਵ ਡਿੱਗੀ ਆ, ਪਰ ਲੋਕਾਂ ਦੇ ਇਹਤਿਆਤ ਕਰਕੇ ਘਟੇ ਨੇ, ਜਾਂ ਲਹਿਰ ਫਿੱਕੀ ਪਈ ਆ, ਪਰ ਇਹਨੂੰ ਹੈਲਥ ਮੰਤਰਾਲਾ ਕਹਿੰਦਾ ਕਿ ਸਾਡੀ ਪ੍ਰਾਪਤੀ ਆ। ਇਹਨਾਂ ਦੀ ਚਲਾਕੀ ਦੇਖ ਲਓ ਤੁਸੀਂ। ਤੇ ਨਾਲ ਹੀ ਹੁਣ ਇਹ ਕਹਿੰਦੀ ਹੈ ਸਰਕਾਰ ਕਿ ਤੁਸੀਂ ਜਿਹੜਾ ਇੰਡੀਅਨ ਵੇਰੀਐਂਟ ਸ਼ਬਦ ਆ ਨਾ, ਉਹਦਾ ਸ਼ਬਦ ਦੀ ਵਰਤੋਂ ਨਾ ਕਰੋ। ਕੇਂਦਰ ਨੇ ਸਖਤ ਚੇਤਾਵਨੀ ਦਿੱਤੀ ਹੈ। ਉਹ ਕਹਿੰਦੇ ਇੰਡੀਅਨ ਵੇਰੀਐਂਟ ਜਿੱਥੇ ਵੀ ਤੁਸੀਂ ਲਿਖਿਆ ਨਾ ਆਪਣੀਆਂ ਵੈਬਸਾਈਟਾਂ ਦੇ ਉੱਤੇ, ਉਹਨੂੰ ਹਟਾ ਦਿਓ। ਐਡਵਾਈਜ਼ਰੀ ਜਾਰੀ ਕੀਤੀ ਆ। ਔਰ ਸਰਕਾਰ ਕਹਿੰਦੀ ਹੈ ਕਿ WHO ਨੇ B.1.617 ਵੇਰੀਐਂਟ ਜਿਹੜਾ ਉਹਨੂੰ ਇੰਡੀਅਨ ਵੇਰੀਐਂਟ ਨਾਲ ਉਹਦੇ ਨਹੀਂ ਜੁੜਿਆ। ਇਸ ਕਰਕੇ ਜਿੱਥੇ ਵੀ ਤੁਸੀਂ ਕੋਈ ਖਬਰ ਲਿਖੀ ਆ, ਕਿਤੇ ਵੀ ਵੈਬਸਾਈਟ ਤੇ, ਕਿਸੇ ਵੀ TV ਤੇ, ਤਾਂ ਉੱਥੇ ਤੁਸੀਂ ਜਿਹੜਾ ਵਾ ਇੰਡੀਅਨ ਵੇਰੀਐਂਟ ਜਿੱਥੇ ਤੁਸੀਂ ਜੋੜਿਆ ਸ਼ਬਦ ਲਿਖਿਆ, ਉਹਨੂੰ ਸ਼ਬਦ ਨੂੰ ਤੁਸੀਂ ਕੱਟ ਦਿਓ। ਪਰ ਜੇ ਹੁਣ ਮੈਂ ਮੱਧ ਪ੍ਰਦੇਸ਼ ਦੀ ਗੱਲ ਕਰਕੇ ਹਟਿਆ ਸੀਗਾ, ਜਦੋਂ ਅੰਕੜਿਆਂ ਦੀ ਗੱਲ ਕੀਤੀ ਸੀਗੀ ਕਿ ਮੱਧ ਪ੍ਰਦੇਸ਼ ਦੀ ਸਥਿਤੀ ਦੇ ਵਿੱਚ ਸੁਧਾਰ ਹੋਇਆ, ਪਰ ਮੱਧ ਪ੍ਰਦੇਸ਼ ਦੀ ਖਬਰ ਇੱਕ ਇਹ ਆ ਰਹੀ ਹੈ ਕਿ ਡਾਕਟਰਾਂ ਦੇ 5,000 ਤੇ ਨਰਸਿੰਗ ਸਟਾਫ ਦੇ 16,000 ਅਸਾਮੀਆਂ ਖਾਲੀ ਆ। ਸਰਕਾਰ ਨੇ ਵੈਕੈਂਸੀਆਂ ਕੱਢੀਆਂ, ਪਰ ਅੱਗੇ ਆਉਣ ਦੇ ਲਈ ਕੋਈ ਤਿਆਰ ਨਹੀਂ ਹੈ। ਉਹਦਾ ਰੀਜ਼ਨ ਸਭ ਤੋਂ ਵੱਡਾ ਕੀ ਆ ਕਿ ਸਰਕਾਰ ਕੋਲੇ ਐਡਾ ਢਾਂਚਾ ਨਹੀਂ ਹੈ ਜਿਹੜਾ ਡਾਕਟਰਾਂ ਨੂੰ ਬਚਾ ਸਕੇ। ਜੇ ਆਪਾਂ ਗੱਲ ਕਰੀਏ ਨਾ ਆંકੜਿਆਂ ਦੀ, ਤੇ ਆંકੜਿਆਂ ਇਹ ਦੱਸਦੇ ਰਾਜ ਜੀ ਕਿ ਪੂਰੇ ਦੇਸ਼ ਦੇ ਵਿੱਚ ਘੱਟੋ ਘੱਟ ਬਾਹਲੇ ਨਹੀਂ, ਕਰੋਨਾ ਦੀ ਦੂਜੀ ਲਹਿਰ ਦੇ ਵਿੱਚ ਹੀ 450 ਦੇ ਕਰੀਬ ਡਾਕਟਰ ਮਾਰਿਆ ਗਿਆ। ਇਹ ਡਾਟਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਕੱਲ ਸ਼ਾਇਦ ਪਰਸੋਂ ਦਿੱਤਾ ਵਾ। ਉਹ ਕਹਿੰਦੇ ਆ ਕਿ 450 ਤੋਂ ਵੱਧ ਬੰਦਾ ਜਿਹੜਾ ਉਹ ਮਾਰਿਆ ਗਿਆ। ਤੇ ਇਹ ਤਾਂ ਕਰੋਨਾ ਵਾਇਰਸ ਦੀਆਂ ਅਪਡੇਟਸ ਸੀਗੀਆਂ। ਜੇ ਤੁਸੀਂ ਸਮਾਂ ਦਿਓ ਤਾਂ ਮੈਂ ਬਲੈਕ ਫੰਗਸ ਦੇ ਵੀ ਕੇਸ ਦੱਸ ਦਿੰਦਾ। 15 ਰਾਜਾਂ ਦੇ ਵਿੱਚ ਜਿਹੜੇ ਹੁਣ ਬਲੈਕ ਫੰਗਸ ਦੇ ਕੇਸ ਆ ਰਹੇ ਆ। ਜੀ ਜ਼ਰੂਰ ਥੋੜਾ ਜਿਹਾ ਉਸ ਦੇ ਬਾਰੇ ਵੀ ਦੱਸ ਦਿਓ ਜ਼ਰੂਰ। ਹਾਂਜੀ, 15 ਰਾਜਾਂ ਦੇ ਵਿੱਚ ਬਲੈਕ ਫੰਗਸ ਦੇ ਹੁਣ ਤੱਕ 9,320 ਮਾਮਲੇ ਸਾਹਮਣੇ ਆ ਚੁੱਕੇ ਆ। 235 ਮੌਤਾਂ ਹੋ ਚੁੱਕੀਆਂ। ਗੁਜਰਾਤ ਦੀ ਹਾਲਾਤ ਸਭ ਤੋਂ ਮਾੜੀ ਆ, ਉੱਥੇ 5,000 ਕੇਸ ਸਾਹਮਣੇ ਆਇਆ। 12 ਰਾਜਾਂ ਨੇ ਬਲੈਕ ਫੰਗਸ ਨੂੰ ਮਹਾਮਾਰੀ ਐਲਾਨ ਦਿੱਤਾ ਹੈ। ਮਹਾਰਾਸ਼ਟਰ ਦੇ ਵਿੱਚ 1,500 ਕੇਸ ਸਾਹਮਣੇ ਆਇਆ। ਰਾਜਸਥਾਨ ਦੇ ਵਿੱਚ 700 ਹੈ ਗਿਣਤੀ। ਮੱਧ ਪ੍ਰਦੇਸ਼ ਦੇ ਵਿੱਚ ਵੀ 700 ਆ। ਉੱਤਰ ਪ੍ਰਦੇਸ਼ ਦੇ ਵਿੱਚ 350 400 ਆ। ਤੇ ਮੌਤਾਂ ਦੀ ਜੇ ਗੱਲ ਕਰੀਏ ਤਾਂ ਗੁਜਰਾਤ ਦੇ ਵਿੱਚ ਵੀ 90 ਮੌਤਾਂ ਹੋ ਗਈਆਂ, ਮਹਾਰਾਸ਼ਟਰ ਦੇ ਵਿੱਚ 92। ਰਾਜਸਥਾਨ ਦਾ ਹਾਲੇ ਆંકੜਾ ਨਹੀਂ ਆਇਆ। ਮੱਧ ਪ੍ਰਦੇਸ਼ ਦੇ ਵਿੱਚ ਬਲੈਕ ਫੰਗਸ ਕਰਕੇ 31 ਮੌਤਾਂ ਹੋ ਗਈਆਂ। ਹਰਿਆਣੇ ਦੇ ਵਿੱਚ ਵੀ 8 ਹੋਈਆਂ। ਦਿੱਲੀ ਦੇ ਵਿੱਚ ਵੀ 1 ਮੌਤ ਹੋ ਚੁੱਕੀ ਆ। ਉੱਤਰ ਪ੍ਰਦੇਸ਼ ਦੇ ਵਿੱਚ 10 ਮੌਤਾਂ ਹੋਈਆਂ। ਪੰਜਾਬ ਦੀ ਜੇ ਗੱਲ ਕਰੀਏ, ਪੰਜਾਬ ਦੇ ਮੌਤਾਂ ਦਾ ਆંકੜਾ ਜਿਹੜਾ ਇਹਨਾਂ ਨੇ ਦਿੱਤਾ ਨਹੀਂ, ਪਰ ਪੰਜਾਬ ਬਾਰੇ ਕਿਹਾ ਜਾਂਦਾ ਹੈ ਕਿ
10 ਤੋਂ ਘੱਟ ਮੌਤਾਂ ਹੋਈਆਂ ਨੇ ਪੰਜਾਬ ਦੇ ਵਿੱਚ। ਤਾਂ ਇਸੇ ਤਰ੍ਹਾਂ ਉੱਤਰਾਖੰਡ ਦੇ ਵਿੱਚ ਵੀ 46 ਕੇਸ ਸਾਹਮਣੇ ਆ ਚੁੱਕੇ ਆ ਤੇ 3 ਮੌਤਾਂ ਹੋਣ ਦੀ ਜਿਹੜੀ ਜਾਣਕਾਰੀ ਆ ਉਹ ਮਿਲ ਰਹੀ ਆ। ਹਾਲਾਂਕਿ ਜੋ ਤਾਜ਼ਾ ਵੈਬਸਾਈਟਾਂ ਜਿਵੇਂ ਜਿਵੇਂ ਅਪਡੇਟ ਕਰ ਰਹੀਆਂ ਨੇ, ਬੰਗਾਲ ਦੇ ਵਿੱਚ ਵੀ ਬਲੈਕ ਫੰਗਸ ਨੇ ਦਸਤਕ ਦੇ ਦਿੱਤੀ ਆ, ਉੱਥੇ ਪਹਿਲੀ ਮੌਤ ਹੋਈ ਹੈ। ਤੇ ਥੋੜੀ ਜਿਹੀ ਡਰ ਵਾਲੀ ਗੱਲ ਇਹ ਹੈ ਕਿ ਇੱਥੇ ਜਿਹੜੀ ਮੌਤ ਹੋਈ ਆ ਉਹ ਇੱਕ ਔਰਤ ਦੀ ਮੌਤ ਹੋਈ ਹੈ ਤੇ ਉਹਦੀ ਉਮਰ 30 ਸਾਲ ਤੋਂ ਘੱਟ ਦੱਸਦੇ ਆ, ਮਤਲਬ ਪੂਰੀ ਯੰਗ ਏਜ ਦੇ ਵਿੱਚ। ਤਾਂ ਮਹਾਮਾਰੀ ਜਿਨ੍ਹਾਂ ਨੇ ਐਲਾਨ ਕੀਤਾ ਉਹਨਾਂ ਦੇ ਵਿੱਚ ਉੱਤਰ ਪ੍ਰਦੇਸ਼ ਆ, ਮੱਧ ਪ੍ਰਦੇਸ਼ ਆ, ਗੁਜਰਾਤ ਆ, ਹਿਮਾਚਲ ਪ੍ਰਦੇਸ਼ ਆ, ਤੇਲੰਗਾਨਾ, ਉੱਤਰਾਖੰਡ ਆ, ਤਾਮਿਲਨਾਡੂ ਆ, ਉਸ ਤੋਂ ਬਾਅਦ ਕਰਨਾਟਕ ਆ, ਤੇਲੰਗਾਨਾ, ਇਹ ਸਾਰੇ ਰਾਜ ਜਿਹੜੇ ਆ ਬਲੈਕ ਫੰਗਸ ਨੂੰ ਮਹਾਮਾਰੀ ਜਿਹੜੀ ਆ ਉਹ ਐਲਾਨ ਕਰ ਚੁੱਕੇ ਆ। ਤਾਂ ਜਦੋਂ ਰਾਜ ਦੀ ਕੋਈ ਵੀ ਮਹਾਮਾਰੀ ਫੈਲਦੀ ਆ, ਜਦੋਂ ਕੋਈ ਵੀ ਕੁਦਰਤੀ ਆਫਤ ਆਉਂਦੀ ਹੈ ਤਾਂ ਉਦੋਂ ਲੋਕ ਤਵੱਕੂ ਕੀ ਕਰਦੇ ਆ, ਲੋਕ ਉਮੀਦ ਕੀ ਰੱਖਦੇ ਆ। ਲੋਕਾਂ ਨੂੰ ਲੱਗਦਾ ਕਿ ਯਾਰ ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ ਆ ਉਹ ਸਾਡੇ ਵਿੱਚ ਆਉਣਗੇ, ਕਿਉਂਕਿ ਆਮ ਤਾਂ ਇਹੀ ਆ ਨਾ, ਕਿਸੇ ਵੀ ਦੇਸ਼ ਦੇ ਵਿੱਚ ਜਿਹਨੂੰ ਲੋਕਤੰਤਰ ਕਹਿੰਦੇ ਆ, ਲੋਕਤੰਤਰ ਨੂੰ ਵੈਲਫੇਅਰ ਸਟੇਟ ਕਿਹਾ ਜਾਂਦਾ ਹੈ ਆਮ ਤੌਰ 'ਤੇ ਜਦੋਂ ਡਿਫਾਈਨ ਕੀਤਾ ਜਾਂਦਾ ਹੈ। ਹਾਲਾਂਕਿ ਭਾਰਤ ਦੀ ਇਸ ਮਾਮਲੇ ਦੇ ਵਿੱਚ ਸਥਿਤੀ ਕੁਝ ਹੋਰ ਰਹਿੰਦੀ ਆ ਹਮੇਸ਼ਾ ਹੀ। ਤਾਂ ਹੁਣ ਜਿਹੜੇ ਸਾਡੇ ਸੰਸਦ ਮੈਂਬਰ ਨੇ ਨਾ, ਮੈਂ ਤੁਹਾਨੂੰ ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਆ ਉਹ ਦੱਸਦਾ। ਜਿਹੜੇ ਟੌਪ ਦੇ 6 ਸਾਡੇ ਦੇਸ਼ ਦੇ ਜਿਵੇਂ ਆਪਾਂ ਕਹਿ ਲਈਏ ਨਾ ਹਸਤੀਆਂ, ਸ਼ਖਸੀਅਤਾਂ ਜਿਹੜੀਆਂ ਸਿਆਸਤ ਦੇ ਵਿੱਚ ਵਿਚਰਦੀਆਂ, ਨਰਿੰਦਰ ਮੋਦੀ ਨੇ, ਸੋਨੀਆ ਗਾਂਧੀ ਆ, ਮੁਲਾਇਮ ਸਿੰਘ ਨੇ, ਰਾਜਨਾਥ ਸਿੰਘ ਆ, ਸਿਮਰਤੀ ਇਰਾਨੀ ਆ, ਅਖਿਲੇਸ਼ ਯਾਦਵ ਹੈ। ਤਾਂ ਇਹਨਾਂ ਦੇ ਤੁਸੀਂ ਪਰਫਾਰਮੈਂਸ ਤੇ ਥੋੜ੍ਹੀ ਜਿਹੀ ਗੌਰ ਕਰਿਓ ਕਿ ਜਦੋਂ ਲੋਕ ਆਕਸੀਜਨ, ਹਸਪਤਾਲਾਂ ਦੇ ਵਿੱਚ ਬੈੱਡ, ਵੈਂਟੀਲੇਟਰ ਤੇ ਦਵਾਈਆਂ ਨੂੰ ਤਰਸ ਰਹੇ ਆ, ਦਰ ਦੀਆਂ ਠੋਕਰਾਂ ਖਾ ਰਹੇ ਆ, ਫਰਸ਼ਾਂ ਤੇ ਪੈ ਕੇ ਇਲਾਜ ਕਰਾ ਰਹੇ ਆ, ਤਾਂ ਇਸ ਦਰਮਿਆਨ ਇਹ ਪਤਾ ਲਾਉਣਾ ਬਹੁਤ ਜ਼ਰੂਰੀ ਹੈ ਕਿ ਤੁਹਾਡੇ ਜਿਹੜੇ ਚੁਣੇ ਦੇ ਨੁਮਾਇੰਦੇ ਉਹ ਕਿੱਥੇ ਰਹਿੰਦੇ ਰਹੇ ਆ। ਤਾਂ 80 ਜਿਹੜੇ ਮੈਂਬਰ ਪਾਰਲੀਮੈਂਟ ਉਹਨਾਂ ਦੀ ਰਿਪੋਰਟ ਤਿਆਰ ਕੀਤੀ ਹੈ ਦੈਨਿਕ ਭਾਸਕਰ ਨੇ। 62 ਇਹਨਾਂ ਦੇ ਵਿੱਚੋਂ ਸੰਸਦ ਇਹ ਜਿਹੇ ਆ ਜਿਹੜੇ ਕਹਿੰਦੇ ਆ ਕਿ ਇਸ ਵਿਪਤਾ ਦੀ ਘੜੀ ਦੇ ਵਿੱਚ ਆਪਦੇ ਜਿਹੜੇ ਚੁਣਿਆ ਹੋਇਆ ਹਲਕਾ ਜਿੱਥੋਂ ਚੁਣ ਕੇ ਗਏ ਪਾਰਲੀਮੈਂਟ ਦੇ ਵਿੱਚ ਉੱਥੋਂ ਗਾਇਬ ਰਹੇ। 80 ਦੇ ਵਿੱਚੋਂ ਹਾਲੇ ਸਾਰਿਆਂ ਦੀ ਰਿਪੋਰਟ ਆਉਣੀ ਬਾਕੀ ਆ। 80 ਦੇ ਵਿੱਚੋਂ ਇਹ 62 ਜਿਹੜੇ ਆ ਗਾਇਬ ਰਹੇ ਤੇ ਇੱਥੋਂ ਜਿਹੜੇ ਹੋਰ ਆ ਜਿਹੜੇ 18 ਬੱਚੇ ਆ ਉਹ ਆਪਦੇ ਘਰਾਂ ਚੋਂ ਨਹੀਂ ਨਿਕਲੇ। ਤੇ ਜੇਕਰ ਮੋਦੀ ਸਾਹਿਬ ਦੀ ਗੱਲ ਕਰੀਏ, ਮੋਦੀ ਸਾਹਿਬ ਵਾਰਾਣਸੀ ਤੋਂ ਚੁਣੇ ਗਏ ਆ 30 ਨਵੰਬਰ 2020 ਦੀ ਗੱਲ ਆ ਜਦੋਂ ਉਹ ਲਾਸਟ ਵਾਰਾਣਸੀ ਗਏ ਆ। ਜੀ 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 ਬਿਲਕੁਲ। ਤੇ ਪ੍ਰਵੀਨ ਜੀ ਅਗਲੀ ਜੇ ਆਪਾਂ ਸੋਨੀਆ ਗਾਂਧੀ ਦੀ ਗੱਲ ਵੀ ਆਪਾਂ ਕਰ ਲੈਂਦੇ ਕਿਉਂਕਿ ਫਿਰ ਕਾਂਗਰਸੀ ਨਾਰਾਜ਼ ਹੋ ਜਾਣਗੇ। ਸੋਨੀਆ ਗਾਂਧੀ ਰਾਏਬਰੇਲੀ ਤੋਂ ਚੁਣੇ ਗਏ ਆ ਤੇ ਆਖਰੀ ਵਾਰ ਉਹ ਗਏ ਆ 22 ਜਨਵਰੀ 2020 ਨੂੰ। ਤਾਂ ਇਹਨਾਂ ਨੇ ਇੰਨਾ ਕੁ ਜ਼ਰੂਰ ਕੀਤਾ ਮੋਦੀ ਸਾਹਿਬ ਨੇ ਤੇ ਸੋਨੀਆ ਗਾਂਧੀ ਨੇ। ਮੋਦੀ ਸਾਹਿਬ ਦੀ ਤਾਂ ਤੁਹਾਨੂੰ ਪਤਾ ਪ੍ਰਧਾਨ ਮੰਤਰੀ ਹੈ, ਸਾਰੇ ਮੰਤਰਾਲੇ ਉਹਨਾਂ ਦੇ ਕਹਿਣੇ ਹੇਠ ਨੇ, ਸਾਰਾ ਦੇਸ਼ ਉਹ ਕੰਟਰੋਲ ਕਰ ਰਹੇ ਨੇ। ਤਾਂ ਉੱਥੇ ਕੀ ਆ, ਇੱਕ 750 ਦਾ ਬੈੱਡ ਦਾ ਸਥਾਈ ਕੋਵਿਡ ਹਸਪਤਾਲ ਬਣਾਤਾ, 4 ਆਕਸੀਜਨ ਪਲਾਂਟ ਲੱਗੇ ਆ, 2 ਲੱਗ ਗਏ ਆ ਤੇ 2 ਹਜੇ ਰਹਿ ਗਏ ਆ। ਜਿਹੜਾ 5 ਕਰੋੜ ਰੁਪਈਆ ਮੈਂਬਰ ਪਾਰਲੀਮੈਂਟ ਆਪਦੇ ਹਲਕਿਆਂ 'ਚ ਦਿੰਦੇ ਆ, ਇਹਨਾਂ ਨੇ ਉੱਥੇ ਕੁਛ ਨਹੀਂ ਦਿੱਤਾ। ਸੋ ਉੱਥੇ ਜਿਹੜੇ ਰਿਟਾਇਰਡ IAS ਆ ਜਾਂ MLC ਆ ਉਹ ਪ੍ਰਧਾਨ ਮੰਤਰੀ ਦਾ ਕੰਮਕਾਜ ਦੇਖਦੇ ਆ। 7.25 ਸਾਲਾਂ ਦੇ ਵਿੱਚ ਇਹ ਜਿਹੜੇ ਸ਼ਖਸ ਨੇ ਸਿਰਫ 7 ਵਾਰੀ ਆਪਣੇ ਇਲਾਕੇ ਦੇ ਲੋਕਾਂ ਨੂੰ ਮਿਲੇ ਆ ਤੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਅਫਸਰਾਂ ਦੇ ਨਾਲ ਗੱਲਬਾਤ ਕੀਤੀ ਆ। ਤੇ ਜਿਹੜੇ ਮੈਡਮ ਸੋਨੀਆ ਗਾਂਧੀ ਉਹ ਕਹਿੰਦੇ ਕਿ ਜੀ ਉੱਥੇ 5 ਆਕਸੀਜਨ ਕੰਸਟ੍ਰੇਟਰ ਲਵਾਏ ਇਹਨਾਂ ਨੇ ਤੇ 70 ਆਕਸੀਜਨ ਦੇ ਸਿਲੰਡਰ ਦਿੱਤੇ ਆ। ਤੇ ਇਹ ਜਿਹੜੇ ਇਹਨਾਂ ਨੇ 1 ਕਰੋੜ 17 ਲੱਖ ਰੁਪਇਆ ਦਿੱਤਾ ਜਿਹੜੇ ਉੱਥੇ ਹਸਪਤਾਲ ਨੇ ਜਾਂ ਡਿਸਪੈਂਸਰੀਆਂ ਨੇ ਉਹਨਾਂ ਨੂੰ। ਤਾਂ ਇਹ ਦੇਖ ਲਓ ਤੁਸੀਂ ਕਿ ਜਦੋਂ ਇਹ ਚੋਣਾਂ ਜਿੱਤ ਜਾਂਦੇ ਆ ਤਾਂ ਉਦੋਂ ਇਹਨਾਂ ਦਾ ਕੰਮਕਾਜ ਦੂਜੇ ਲੋਕ ਵੇਖਣ ਲੱਗ ਪੈਂਦੇ ਆ। ਜਿਵੇਂ ਇੱਥੇ ਨਾ ਆਪਣੇ ਸਨੀ ਦਿਓਲ ਚੁਣ ਕੇ ਗਏ ਸੀ, ਉਹ ਕਹਿੰਦੇ ਜੀ ਹੁਣ ਮੇਰਾ ਕੰਮਕਾਜ ਫਲਾਨਾ ਬੰਦਾ ਦੇਖੂਗਾ। ਭਲਿਆ ਮਾਨਸਾ ਚੁਣਿਆ ਲੋਕਾਂ ਨੇ ਤੈਨੂੰ, ਉਮੀਦ ਤੇਰੇ ਤੋਂ ਆ, ਤੂੰਗਾ ਪੀਏ ਰੱਖ ਛੱਡਿਆ ਵੀ ਇਹਨਾਂ ਨੂੰ ਮਿਲੋ ਜੀ ਇਹ ਤੁਹਾਡਾ ਕੰਮ ਕਰਨਗੇ। ਸੋ ਇਹ ਹਾਲਾਤ ਨੇ। ਲੋਕ ਤਵੱਕੋਂ ਰੱਖਦੇ ਆ ਕਿ ਯਾਰ ਅਸੀਂ ਮੋਦੀ ਨੂੰ ਵੋਟਾਂ ਪਾਤੇ ਖਵਣੀ ਅਸੀਂ ਕੀ ਬਣ ਗਏ। ਪਰ ਇਹਨਾਂ ਖਬਰਾਂ ਤੇ ਜ਼ਰੂਰ ਨਿਗਾਹ ਮਾਰਨੀ ਚਾਹੀਦੀ ਆ ਕਿ ਜਦੋਂ ਤੁਹਾਡੇ ਸਿਰ ਤੇ ਆਣ ਪਈ ਕੋਈ ਉਦੋਂ ਵੀਡੀਓ ਕਾਨਫਰੰਸਿੰਗ ਹੋਣਗੀਆਂ, ਉਦੋਂ ਤੁਹਾਡੇ ਦਰਾਂ ਤੱਕ ਕਿਸੇ ਨੇ ਨਹੀਂ ਆਉਣਾ। ਇਹ ਜੇ ਪੰਜਾਬ ਵਾਲਿਆਂ ਦੀ ਗੱਲ ਕਰ ਲਈਏ, ਕਿਉਂਕਿ ਲੋਕ ਕਈ ਕਹਿੰਦੇ ਕਿ ਪੰਜਾਬ ਵਾਲਿਆਂ ਨੂੰ ਕਾਹਤੋਂ ਛੱਡਤਾ। ਪਿਛਲੀ ਦਫਾ ਸਾਡੇ ਜਿਹੜੇ ਸਿਹਤ ਮੰਤਰੀ ਆ ਬਲਬੀਰ ਸਿੱਧੂ, ਉਹਨਾਂ ਨੇ ਨੋਟਿਸ ਲਾਤਾ ਸੀ ਬਕਾਇਦਾ ਆਪਦੇ ਘਰ ਦੇ ਬਾਹਰ। ਉਹ ਕਹਿੰਦੇ ਮੈਂ ਕਿਸੇ ਨੂੰ ਮਿਲ ਨਹੀਂ ਸਕਦਾ। ਤੇ ਇੱਥੇ 117 MLA ਆ, ਮਸਾ ਮੇਰਾ ਖਿਆਲ ਹੈ ਕਿ 20 MLA ਹੋਣੇ ਆ ਜਿਹੜੇ ਆਪਦੇ ਹਲਕਿਆਂ ਦੇ ਵਿੱਚ ਹਸਪਤਾਲਾਂ ਦੇ ਵਿੱਚ ਗੇੜਾ ਫੇੜਾ ਮਾਰਦੇ ਆ। ਨਹੀਂ ਬਾਕੀ 100 ਨੂੰ ਤਾਂ ਪਤਾ ਹੀ ਕੋਈ ਨਹੀਂ ਨਾ
ਸਿੱਧੂ ਸਾਹਿਬ ਉਹ ਲੋਕ ਕਹਿੰਦੇ ਐਕਟਿਵ ਬਹੁਤ ਹੈ, ਉਹਨਾਂ ਦੀ ਗੱਲ ਵੀ ਕਰ ਲਾਂਗੇ ਆਪਾਂ, ਪਰ ਉਹਨਾਂ ਨੇ ਕਰੋਨਾ ਵਾਇਰਸ ਤੇ ਕੋਈ ਹਾਲੇ ਤੱਕ ਨਾ ਟਿੱਪਣੀ, ਨਾ ਕੋਈ ਪਰਫਾਰਮੈਂਸ ਦਿਖਾਈ, ਨਾ ਕੁਛ, ਹਾਲਾਂਕਿ ਉਹ ਵੀ ਚੁਣੇ ਹੋਏ ਨੁਮਾਇੰਦੇ ਨੇ ਜੀ। ਜੀ 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 ਬਿਲਕੁਲ। ਤੇ ਪ੍ਰਵੀਨ ਜੀ, ਅਗਲੀ ਜੇ ਆਪਾਂ ਗੱਲ ਕਰ ਲਈਏ, IMA ਕਹਿੰਦੀ ਆ ਵੀ ਰਾਮਦੇਵ ਦੇ ਉੱਤੇ ਪਰਚਾ ਦਰਜ ਕਰੋ। ਦੇਖੋ ਸਾਡੇ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਨਾ, ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਨਹੀਂ ਕਰਦੇ ਹੋ ਵੈਸੇ ਉਹ, ਪਰ ਉਹਨਾਂ ਨੇ ਇੱਕ ਦੇਸ਼ ਦੇ ਨਾਂ ਤੇ ਨਾ ਸੰਬੋਧਨ ਕੀਤਾ ਸੀਗਾ, ਤੇ ਉਹਦੇ ਵਿੱਚ ਕਿਹਾ ਸੀ ਆਪਦਾ ਮੇ ਅਫਸਰ, ਕਿ ਤੁਸੀਂ ਜਿਹੜੇ ਮੌਕੇ ਆ, ਜਦੋਂ ਕਠਿਨ ਸਥਿਤੀਆਂ ਹੋਣ, ਜਦੋਂ ਐਮਰਜੈਂਸੀ ਵਰਗੇ ਹਾਲਾਤ ਹੋਣ, ਤਾਂ ਉਦੋਂ ਤੁਸੀਂ ਨਫਾ ਕਿਵੇਂ ਕਮਾਉਣਾ। ਤਾਂ ਮੇਰਾ ਖਿਆਲ ਹੈ ਕਿ ਉਸ ਚੀਜ਼ ਨੂੰ ਰਾਮਦੇਵ ਤੋਂ ਬਿਹਤਰ ਕਿਸੇ ਨੇ ਕੈਸ਼ ਨਹੀਂ ਕੀਤਾ, ਕਿਉਂਕਿ ਇਹ ਉਹ ਬੰਦਾ ਜਿਹੜਾ ਹੁਣ ਤੋਂ ਪਹਿਲਾਂ 2 ਵਾਰੀ ਵੀ, ਇੱਕ ਵਾਰੀ ਕੋਰੋਨਾ ਲਿਆ ਕੇ, ਇੱਕ ਵਾਰੀ ਕਹਿੰਦਾ ਕਿ ਜੀ ਜਿਹੜੀ ਮੈਂ ਦਵਾਈ ਬਣਾਈ ਹੈ ਨਾ, ਪਹਿਲਾਂ ਕਹਿੰਦਾ ਕਿ ਇਹ ਕਰੋਨਾ ਦੀ ਦਵਾਈ ਹੈ, ਮੁੜ ਕੇ ਜਦੋਂ ਉਹਦੀ ਜਾਂਚ ਹੋਈ, ਮੁੜ ਕੇ ਕਹਿੰਦਾ, ਲੋਕਾਂ ਨੇ, ਮੀਡੀਆ ਨੇ ਪੁੱਛਿਆ, ਮੁੜ ਕੇ ਨਹੀਂ ਇਹ ਇਮਿਊਨਿਟੀ ਬੂਸਟਰ ਹੈ, ਕਰੋਨਾ ਦੀ ਦਵਾਈ ਨਹੀਂ। ਫਿਰ ਇਹ ਕਹਿੰਦਾ ਕੋਰੋਨਾ ਲਿਆਂਦੀ ਹੈ, ਕਰੋਨਾ ਤੋਂ ਤੁਹਾਨੂੰ ਬਚਾਊਗੀ। ਉਹਦੇ 'ਚ ਤਾਂ ਡਾਕਟਰ ਹਰਸ਼ਵਰਧਨ ਜਿਹੜੇ ਸਾਡੇ ਦੇਸ਼ ਦੇ ਸਿਹਤ ਮੰਤਰੀ ਆ, ਉਹਨਾਂ ਨੇ ਪ੍ਰੈਸ ਕਾਨਫਰੰਸ ਤੱਕ ਕਰਤੀ ਸੀ। ਪਰ ਹੁਣ ਜਿਹੜੀ ਦਵਾਈ ਬਣਾਈ ਆ, DRDO ਨੇ ਲਿਆਂਦਾ ਪਾਊਡਰ ਜਿਹਾ ਇੱਕ, ਉਹਦਾ ਮੈਂ ਨਾਂ ਭੁੱਲ ਜਾਣਾ, ਡੀਡਿਓਕਸੀ ਇਹ ਜਿਹਾ ਕੁਛ ਨਾ, ਉਹਦਾ D2TG ਇਹ ਜਿਹਾ ਕੁਛ ਨਾ ਹੈ, ਤੇ ਉਹਦੇ ਤੰਦ ਵੀ ਇਹਨਾਂ ਨਾਲ ਜੁੜੀ ਜਾਂਦੇ ਆ, ਵੀ ਪਤੰਜਲੀ ਵਾਲਿਆਂ ਨੇ ਉਹਦੀ ਖੋਜ ਕੀਤੀ ਆ। ਹੁਣ ਅਸਲ ਦੇ ਵਿੱਚ ਇਹ ਬੰਦੇ ਨੇ ਕੀ ਹੋਇਆ, ਇਹ ਬੰਦਾ ਪਰਸੋਂ ਚੌਥੇ ਕਹਿੰਦਾ ਕਿ ਜਿਹੜੀ ਐਲੋਪੈਥੀ ਆ ਨਾ, ਉਹ ਬਕਵਾਸ ਆ, ਐਲੋਪੈਥੀ ਨੂੰ ਬਕਵਾਸ ਦੱਸਦਾ, ਤੇ ਇਹ ਕਹਿੰਦੇ ਦਿਵਾਲੀਆ ਹੈ, ਸਾਇੰਸ ਹੈ, ਇਹਦੇ 'ਚ ਕੋਈ ਜਿਹੜਾ ਉਹ ਹੈ, ਕੋਈ ਮਤਲਬ ਕੋਈ ਤੱਥ ਨਹੀਂ, ਕੋਈ ਚੀਜ਼ਾਂ ਨਹੀਂ, ਇਹ ਵਾਧੂ ਦੀਆਂ ਗੱਲਾਂ ਨੇ। ਪਰ ਜਿਹੜੀ IMA ਆ, ਇੰਡੀਅਨ ਮੈਡੀਕਲ ਐਸੋਸੀਏਸ਼ਨ, ਉਹ ਕਹਿੰਦੇ ਇਹ ਬੰਦਾ, ਇਹਦਾ ਵੀਡੀਓ ਵਾਇਰਲ ਹੋਇਆ, ਇਹ ਬੰਦਾ ਲੋਕਾਂ ਨੂੰ ਗੁੰਮਰਾਹ ਕਰ ਲਿਆ, ਖਾਸ ਕਰਕੇ ਉਦੋਂ ਜਦੋਂ ਐਲੋਪੈਥੀ ਦੇ ਡਾਕਟਰ ਜਿਹੜੇ ਵਿਚਾਰੇ ਆਪਦੀ ਜ਼ਿੰਦਗੀ ਦਾਅ ਤੇ ਲਾ ਕੇ ਲੋਕਾਂ ਦਾ ਇਲਾਜ ਕਰ ਰਹੇ ਆ, ਤੇ ਉਹ ਕਹਿੰਦੇ ਕਿ ਇਹ ਬੰਦਾ ਰੈਮਡੇਸਿਵਿਰ, ਫੇਵੀਫਲੂ ਤੇ DGCI ਤੋਂ ਮਨਜ਼ੂਰ ਦਵਾਈਆਂ ਕਰਕੇ ਲੱਖਾਂ ਲੋਕਾਂ ਦੀ ਮੌਤ ਪਾਉਣ ਦਾ ਦਾਅਵਾ ਕਰਦਾ, ਤੇ ਇਹ ਬਿਲਕੁਲ ਗਲਤ ਆ। ਤਾਂ ਇਹ ਕਹਿੰਦਾ ਕਿ ਡਰੱਗ ਜਿਹੜਾ ਕੰਟਰੋਲਰ ਆਫ ਇੰਡੀਆ, ਜਿਹਨੂੰ ਅਸੀਂ DGCI ਕਹਿੰਦੇ ਆ, ਤਾਂ ਇਹਦੇ ਨਾਲ ਨਾਲ ਸਿਹਤ ਮੰਤਰੀ ਦੀ ਸ਼ਾਖ ਤੇ ਸਰਕਾਰ ਦੀ ਸ਼ਾਖ ਨੂੰ ਵੀ ਇਹ ਬੰਦੇ ਨੇ ਚੁਣੌਤੀ ਦਿੱਤੀ ਹੈ ਕਿ ਇਹਦੇ 'ਤੇ ਮੁਕੱਦਮਾ ਦਰਜ ਹੋਵੇ, ਕਿਉਂਕਿ ਇਹ ਬੰਦਾ ਡਾਕਟਰਾਂ ਨੂੰ ਗੁੰਮਰਾਹ ਕਰ ਰਿਹਾ, ਲੋਕਾਂ ਨੂੰ ਗੁੰਮਰਾਹ ਕਰ ਰਿਹਾ, ਗਲਤ ਟਿੱਪਣੀਆਂ ਕਰ ਰਿਹਾ, ਜਿਹਦੇ ਨਾਲ ਡਾਕਟਰ ਜਿਹੜੇ ਆ ਡੀਮੋਰਲਾਈਜ਼ ਹੋਣਗੇ। ਇਹ ਗੱਲ ਵੀ ਸਹੀ ਹੈ। ਤੇ ਹੋਰ ਐਸੋਸੀਏਸ਼ਨ ਵਾਲੇ ਕਹਿਣ ਕੀ, ਇਹ ਬੰਦਾ ਤਾਂ ਪਰਸੋਂ ਚੌਥੇ ਦਾ ਬਿਆਨ ਆਇਆ ਸੀਗਾ, ਕਹਿੰਦਾ ਜੀ ਕਿ ਜੀ ਜਿਹੜਾ ਆਕਸੀਜਨ ਆ, ਉਹ ਲੋਕ ਸਰਕਾਰ ਤੋਂ ਕਾਹਤੋਂ ਮੰਗਦੇ ਆ, ਵਾਯੂਮੰਡਲ ਦੇ ਵਿੱਚ ਵਾਧੂ ਆਕਸੀਜਨ ਆ, ਤੇ ਐਂ ਤਾਂ ਫਿਰ ਮੋਦੀ ਸਾਹਿਬ ਕੁਰਸੀ ਮਾਲਕ ਕਾਹਤੋਂ ਬੈਠੇ ਆ, ਉਹਨਾਂ ਦੇ ਨਾਲ ਦੇ ਹੋਰ ਬੁੱਢੇ ਬਥੇਰੇ ਆ, ਉਹ ਚੱਕ ਕੇ ਕੋਈ ਹੋਰ ਬਿਠਾ ਦੇ ਉੱਤੇ। ਉਹ ਲੋਕਾਂ ਨੇ ਕੋਈ ਮੂੰਹ ਥੋੜ੍ਹਾ ਵੇਖਣਾ ਵਾ, ਜਦੋਂ ਤੁਸੀਂ ਪਰਫਾਰਮ ਹੀ ਨਹੀਂ ਕਰ ਸਕਦੇ, ਜਦੋਂ ਤੁਹਾਡੀਆਂ ਤੁਕਾਂ ਹੀ ਇਹੋ ਜਿਹੀਆਂ, ਤੁਹਾਡੇ ਤਰਕ ਹੀ ਇਹੋ ਜਿਹੇ ਆ। ਮੈਂ ਤੁਹਾਨੂੰ ਦੱਸ ਕੇ ਹਟਿਆ, ਇੰਡੀਅਨ ਮੈਡੀਕਲ ਐਸੋਸੀਏਸ਼ਨ ਕਹਿੰਦੀ ਕਿ ਇਹ ਬੰਦਾ ਜੋ ਬਕਵਾਸਬਾਜ਼ੀ ਕਰੇ, ਕੁਛ ਮਰਜ਼ੀ ਕਰੇ, ਪਰ ਡਾਟਾ ਬੋਲਦਾ ਕਿ 450 ਡਾਕਟਰ ਜਿਹੜਾ ਉਹਦੀ ਡੈਥ ਹੋ ਗਈ। ਤੇ ਬੇਸ਼ੱਕ ਚਲੋ ਐਲੋਪੈਥੀ, ਹੋਮੋਪੈਥੀ ਜਾਂ ਹੋਰ ਆਯੁਰਵੇਦ ਦੇ ਚੀਜ਼ਾਂ ਚੱਲਦੀਆਂ ਰਹਿੰਦੀਆਂ, ਇਹ ਚੀਜ਼ਾਂ ਹਮੇਸ਼ਾ ਬਹਿਸ ਦੇ ਵਿੱਚੋਂ ਬਾਹਰ ਨਹੀਂ ਨਿਕਲ ਸਕਦੀਆਂ। ਆਪਾਂ ਜੇ ਐਲੋਪੈਥੀ ਨੂੰ ਕਹੀਏ ਕਿ ਐਲੋਪੈਥੀ ਹੀ ਸਾਰਾ ਕੁਛ ਆ, ਐਲੋਪੈਥੀ ਬਾਰੇ ਵੀ ਲੋਕ ਕਹਿੰਦੇ ਆ ਕਿ ਐਲੋਪੈਥੀ ਇੱਕ ਬਹੁਤ ਤਕੜੇ ਕਾਰਪੋਰੇਟ ਜਿਹੜੇ ਵੱਡੇ ਦਿੱਗਜ ਨੇ, ਉਹਨਾਂ ਦਾ ਇੱਕ ਕਹਿ ਲਈਏ ਕਿ ਗਰੋਹ ਆ ਐਲੋਪੈਥੀ ਨੂੰ ਜਿਹੜਾ ਡਰਾਈਵ ਕਰ ਰਿਹਾ। ਆਹ ਜਿਹੜੀਆਂ ਚੀਜ਼ਾਂ ਨੇ, ਰੈਮਡੇਸਿਵਿਰ, ਆਈਵਰਮੈਕਟਿਨ, ਸਟੀਰੋਇਡਸ, ਇਹ ਇੰਨੇ ਮਹਿੰਗੇ ਭਾਅ ਵਿਕਦੇ ਨੇ, ਕਿਹਦੀ ਸ਼ਹਿ ਤੇ ਕੌਣ ਵੇਚਦਾ, ਮੁਨਾਫਾ ਕਿਹਨੂੰ ਜਾਂਦਾ। ਤਾਂ ਇਹ ਉਹੀ ਚੀਜ਼ਾਂ ਨੇ ਨਾ, ਅੰਕੜੇ ਦੱਸਦੇ ਰਾਜ ਜੀ ਕਿ ਜਦੋਂ ਤੋਂ ਕਰੋਨਾ ਵਾਇਰਸ ਆਇਆ, ਸਾਡੇ ਦੇਸ਼ ਦੇ ਲੋਕਾਂ ਨੇ 20,000 ਕਰੋੜ ਰੁਪਏ ਦੀ 2 ਮਹੀਨਿਆਂ 'ਚ ਦਵਾਈ ਖਾ ਲਈ, ਤੇ ਜਿਹੜੀ ਆ ਪੂਰੀ ਲਹਿਰ ਹੈ, ਇਹਦੇ 'ਚ 50,000 ਕਰੋੜ ਰੁਪਏ ਦੀ ਦਵਾਈ ਖਾ ਲਈ ਐਲੋਪੈਥੀ ਦੀ ਜੀ। 50,000 ਕਰੋੜ ਰੁਪਇਆ ਕਿੱਡੀ ਵੱਡੀ ਅਮਾਊਂਟ ਹੈ। ਤੇ ਉਹ ਦੱਸਦੇ ਕਿ ਜਿਹਦੇ ਵਿੱਚੋਂ ਮੇਰਾ ਖਿਆਲ ਹੈ ਕਿ ਬਹੁਤ ਵੱਡਾ ਹਿੱਸਾ, ਮੈਨੂੰ ਅੰਕੜਾ ਤਾਂ ਐਗਜ਼ੈਕਟ ਨਹੀਂ ਪਤਾ, ਉਹਦਾ ਬਹੁਤ ਵੱਡਾ ਹਿੱਸਾ ਸਿਰਫ ਸਟੀਰੋਇਡ, ਆਈਵਰਮੈਕਟਿਨ ਤੇ ਨਾਲੋਂ ਨਾਲ ਜਿਹੜੀ ਰੈਮਡੇਸਿਵਿਰ ਜਾਂ ਹੋਰ ਚੀਜ਼ਾਂ ਤੇ ਖਰਚ ਕਰਤਾ। ਬਹੁਤਾ ਵੱਡੀ ਅਮਾਊਂਟ ਤਾਂ ਆਕਸੀਜਨ ਦੇ ਸਿਲੰਡਰ ਲੈਣ ਵਾਸਤੇ ਲੋਕਾਂ ਦੀ ਖਰਚ ਹੋ ਗਈ। ਤੇ ਇਹੋ ਜਿਹੇ ਬੰਦੇ ਜਿਹੜੇ ਬੇਲਗਾਮ, ਮੈਂ ਤਾਂ ਬੇਲਗਾਮ ਹੀ ਕਹਿਣਾ ਇਹਨੂੰ, ਲੋਕ ਇਹਨੂੰ ਕਹਿ ਦਿੰਦੇ ਆ ਬਾਬਾ ਰਾਮਦੇਵ, ਮੈਂ ਕਹਿਣਾ ਕਿ ਯਾਰ ਬਾਬਾ ਨਾ ਲਾਓ, ਇਹਦੇ ਰਾਮਦੇਵ ਹੀ ਠੀਕ ਆ, ਕਿਉਂਕਿ ਇਹ ਕੋਈ ਦੇਣ ਨਹੀਂ ਦੇਸ਼ ਨੂੰ। ਐਡੀ ਵੱਡੀ, ਕਿਤੇ ਗੂਗਲ ਤੇ ਸਰਚ ਕਰਿਓ ਜਾਂ ਕਿਤੇ ਡਾਟੇ ਰਿਲੀਜ਼ ਹੋਣਗੇ, ਕੈਗ ਵਰਗੀਆਂ ਕਿਤੇ ਕੱਢਣਗੀਆਂ ਡਾਟੇ, ਤਾਂ ਉਦੋਂ ਪਤਾ ਲੱਗੇਗਾ ਕਿ ਪਤੰਜਲੀ ਨੇ ਕੋਵਿਡ ਦੀ ਪਹਿਲੀ ਲਹਿਰ ਤੇ ਕੋਵਿਡ ਦੀ ਦੂਜੀ ਲਹਿਰ ਦੇ ਦੌਰਾਨ ਕਿੰਨਾ ਮੁਨਾਫਾ ਕਮਾਇਆ ਜੀ।
ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰ ਲਈਏ ਪਹਿਲਵਾਨ ਕਤਲ ਮਾਮਲੇ ਦੇ ਵਿੱਚ ਸਾਬਕਾ ਜਿਹੜਾ ਪਹਿਲਵਾਨ ਸਾਬਕਾ ਕਹਿ ਲਓ ਮੌਜੂਦਾ ਕਹਿ ਲਓ ਵੀ ਸੁਸ਼ੀਲ ਕੁਮਾਰ ਗ੍ਰਿਫਤਾਰ। ਹਾਂਜੀ, ਸੁਸ਼ੀਲ ਕੁਮਾਰ ਗ੍ਰਿਫਤਾਰ ਹੋਇਆ ਤੇ ਖਬਰਾਂ ਜਿਹੜੀਆਂ ਨਿਕਲ ਕੇ ਆ ਰਹੀਆਂ ਨੇ ਰਾਜ ਜੀ, ਉਹ ਇਹ ਕਹਿੰਦੀਆਂ ਨੇ ਕਿ ਸੁਸ਼ੀਲ ਕੁਮਾਰ ਪੰਜਾਬ ਤੋਂ ਗ੍ਰਿਫਤਾਰ ਹੋਇਆ ਤੇ ਪਰ ਹਲੇ ਪਤਾ ਨਹੀਂਗਾ ਕਿ ਜਿਹੜਾ ਕਿਹੜੀ ਜਗ੍ਹਾ ਤੋਂ ਐਗਜ਼ੈਕਟ ਗ੍ਰਿਫਤਾਰੀ ਹੋਈ ਆ। ਦਿੱਲੀ ਪੁਲਿਸ ਨੇ ਦਾਅਵਾ ਕੀਤਾ ਕਿ ਅਸੀਂ ਪੰਜਾਬ ਤੋਂ ਗ੍ਰਿਫਤਾਰ ਕੀਤਾ ਤੇ ਉਹਦਾ ਸਾਥੀ ਸੀ ਇੱਕ ਅਜੇ। ਸੁਸ਼ੀਲ ਕੁਮਾਰ ਤੇ ਲੱਖ ਰੁਪਏ ਦਾ ਨਾਮ ਸੀਗਾ, ਅਜੇ ਤੇ 50,000 ਰੁਪਏ ਦਾ ਨਾਮ ਸੀਗਾ, ਇਨਾਮ ਰੱਖਿਆ ਹੋਇਆ ਸੀਗਾ ਤੇ ਨਾਨ ਅਵੇਲੇਬਲ ਵਾਰੰਟ ਇਸ਼ੂ ਹੋਏ ਸੀਗੇ। ਹਾਲਾਂਕਿ ਸੁਸ਼ੀਲ ਕੁਮਾਰ ਨੇ ਅਗਾਊਂ ਜ਼ਮਾਨਤ ਗ੍ਰਿਫਤਾਰੀ ਤੋਂ ਪਹਿਲਾਂ ਜ਼ਮਾਨਤ ਲੈਣ ਦੀ ਕੋਸ਼ਿਸ਼ ਕੀਤੀ ਪਰ ਅਦਾਲਤ ਦੇ ਵਿੱਚੋਂ ਇਹ ਗੱਲ ਨਿਕਲ ਕੇ ਆਈ ਕਿ ਸੁਸ਼ੀਲ ਕੁਮਾਰ ਇਹ ਜਿਹੜਾ ਮਸਲਾ ਹੈ ਇਹ ਕਤਲ ਦਾ ਮਸਲਾ ਵਾ ਤੇ ਤੁਸੀਂ ਇਸ ਕਰਕੇ ਅਗਾਊਂ ਜ਼ਮਾਨਤ ਨਹੀਂ ਲੈ ਸਕਦੇ, ਗ੍ਰਿਫਤਾਰੀ ਦੇਣੀ ਪੈਣੀ ਹੈ, ਜੇਲ੍ਹ ਦੀ ਦਾਲ ਪੀਣੀ ਪੈਣੀ ਹੈ। ਸਾਗਰ ਰਾਣਾ ਦਾ ਕਤਲ ਹੋ ਗਿਆ ਸੀਗਾ 4 ਮਈ ਦੀ ਗੱਲ ਹੈ। ਛਤਰਸਾਲ ਸਟੇਡੀਅਮ ਦੇ ਵਿੱਚ ਝਗੜਾ ਹੋਇਆ, ਫਲੈਟ ਨੂੰ ਲੈ ਕੇ ਝਗੜਾ ਹੁੰਦਾ ਤੇ ਉਸ ਤੋਂ ਬਾਅਦ ਸਾਗਰ ਰਾਣਾ ਤੇ ਉਹਦੇ ਦੋਸਤ ਸੋਨੂ ਤੇ ਅਮਿਤ ਜ਼ਖਮੀ ਹੁੰਦੇ ਆ ਪਰ ਸਾਗਰ ਦੀ ਮੌਤ ਹੋ ਜਾਂਦੀ ਹੈ। ਸਾਗਰ ਇੱਕ ਬਹੁਤ ਕਾਬਲ ਪਲੇਅਰ ਸੀਗਾ, ਜੂਨੀਅਰ ਪਲੇਅਰ ਸੀਗਾ, ਬਹੁਤ ਕਾਬਲ 22 ਸਾਲਾਂ ਦਾ ਮੁੰਡਾ ਸੀ, ਬਹੁਤ ਕਾਬਲ ਬੰਦਾ ਸੀਗਾ। ਪਰ ਜੇਕਰ ਸੁਸ਼ੀਲ ਕੁਮਾਰ ਤੇ ਆਪਾਂ ਨਜ਼ਰ ਮਾਰੀਏ ਨਾ, ਸੁਸ਼ੀਲ ਕੁਮਾਰ ਵੀ ਕਿਹੜਾ ਮਾੜੀ ਮੋਟੀ ਸ਼ੈ ਆ। ਸੁਸ਼ੀਲ ਕੁਮਾਰ ਜਿਹੜਾ ਉਹ 2 ਵਾਰੀ ਗੋਲਡ ਮੈਡਲ ਆ, 3 ਵਾਰੀ ਰਾਸ਼ਟਰ ਖੇਡਾਂ ਦੇ ਵਿੱਚ, 2 ਵਾਰੀ ਓਲੰਪਿਕ ਮੈਡਲ ਜਿੱਤਣ ਵਾਲਾ ਦੇਸ਼ ਦਾ ਇੱਕੋ ਇੱਕ ਪਹਿਲਵਾਨ ਤੇ ਇਹਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਤੇ ਹੁਣ ਪਰ ਇਹ ਬੰਦੇ ਨੇ ਆਪਦੀਆਂ ਕਰਤੂਤਾਂ ਦੇ ਨਾਲ ਰਾਜੀਵ ਗਾਂਧੀ ਖੇਡ ਰਤਨ ਅਵਾਰਡ ਤੇ ਪਦਮ ਸ਼੍ਰੀ ਦੇ ਨਾਲ ਜਦੋਂ ਸੁਸ਼ੀਲ ਕੁਮਾਰ ਲਿਖਿਆ ਜਾਂਦਾ ਤੇ ਉਹਦੇ ਨਾਂ ਦੇ ਨਾਲ ਇਹਨੇ ਆਪਣੇ ਆਪ ਭਗੌੜਾ ਲਿਖ ਲਿਆ ਸੀਗਾ। ਹੁਣ ਤੱਕ ਖੈਰ ਤੁਹਾਨੂੰ ਪਤਾ ਫੜਿਆ ਗਿਆ ਨਾ, ਅਰੈਸਟ ਹੋ ਗਿਆ ਤੇ ਪਹਿਲਾਂ ਭਗੌੜਾ ਸੀਗਾ, ਲੱਖ ਰੁਪਏ ਦਾ ਨਾਮ ਸੀ। ਤਾਂ ਵਾਰਦਾਤ ਤੋਂ ਬਾਅਦ ਇਹ ਬੰਦਾ ਫਰਾਰ ਹੋ ਗਿਆ ਸੀਗਾ। ਬਹੁਤ ਲੋਕ ਕਹਿੰਦੇ ਆ ਕਿ ਸੁਸ਼ੀਲ ਕੁਮਾਰ ਗੱਡੀਆਂ ਦਾ ਸ਼ੌਕੀਨ ਆ, ਸੁਸ਼ੀਲ ਕੁਮਾਰ ਬੜਾ ਜਿਵੇਂ ਆਪਾਂ ਕਹਿ ਲਈਏ ਨਾ ਕਿ ਇੱਕ ਐਰੋਗੈਂਟ ਬੰਦਾ ਹੁੰਦਾ। ਸੁਸ਼ੀਲ ਕੁਮਾਰ ਦੇ ਵਿੱਚ ਐਟੀਟਿਊਡ ਬੜਾ। ਇਹਨਾਂ ਗੱਲਾਂ ਦੇ ਨਾਲ ਨਾਲ ਗੱਲਾਂ ਨਿਕਲ ਕੇ ਵੀ ਆ ਰਹੀਆਂ ਨੇ ਕਿ ਇਹ ਬੰਦੇ ਦੀ ਸਿਆਸਤ ਦੇ ਵਿੱਚ ਬੜੀ ਤਕੜੀ ਅਪਰੋਚ ਆ। ਸੁਸ਼ੀਲ ਕੁਮਾਰ ਕਿਹਾ ਜਾਂਦਾ ਕਿ ਰਾਮਦੇਵ ਦਾ ਬੜਾ ਕਰੀਬੀ ਆ, ਰਾਮਦੇਵ ਦੇ ਇੱਕ ਬ੍ਰਾਂਡ ਦਾ ਉਹ ਬ੍ਰਾਂਡ ਅੰਬੈਸਡਰ ਵੀ ਆ। ਮੇਰੇ ਕੋਲ ਯਾਦ ਨਹੀਂ ਹੁਣ ਕਿਹੜੀ, ਉਹ ਸ਼ਾਇਦ ਘਿਓ ਦਾ ਜਾਂ ਕਿਸੇ ਇਹੋ ਜਿਹੀ ਚੀਜ਼ ਦਾ ਹੋਣਾ ਜਿਹਦਾ ਕੁਸ਼ਤੀ ਦੇ ਨਾਲ ਰਲਦੀ ਮਿਲਦੀ ਚੀਜ਼ ਹੋਵੇ। ਤਾਂ ਇਹ ਬੰਦਾ ਇੰਨਾ ਹੀ ਨਹੀਂ ਇਕੱਲਾ ਪੋਲੀਟੀਕਲ ਇਹਦੇ ਕੋਲੇ ਬੈਕਅਪ ਨਹੀਂ ਜਾਂ ਕਹਿ ਸਕਦੇ ਜਾਂ ਇਕੱਲਾ ਹੋਰ ਦੇਸ਼ ਦੇ ਵੱਡੇ ਲੋਕਾਂ ਨਾਲ ਬਹਿਣੀ ਉੱਠਣੀ ਗੀ, ਗੈਂਗਸਟਰਾਂ ਨਾਲ ਵੀ ਸੰਬੰਧ ਹੈ ਇਹਦਾ। ਗੈਂਗਸਟਰਾਂ ਨਾਲ ਵੀ ਇਸ ਬੰਦੇ ਦੇ ਸੰਬੰਧ ਹੋਣ ਬਾਰੇ ਕਈ ਖਬਰਾਂ ਨਿਕਲ ਕੇ ਆਈਆਂ ਨੇ। ਹਾਲਾਂਕਿ ਇਹਨਾਂ ਚੀਜ਼ਾਂ ਦੀ ਜਾਂਚ ਹੋ ਰਹੀ ਹੈ, ਦਿੱਲੀ ਪੁਲਿਸ ਕਰ ਰਹੀ ਹੈ ਆਪਦੇ ਤਰੀਕੇ ਨਾਲ ਜਾਂਚ। ਤਾਂ ਪਰ ਜਿਹੜਾ ਸਾਗਰ ਬੰਦਾ ਸੀਗਾ ਉਹ ਬੜਾ ਕਾਬਲ ਤੇ ਬਹੁਤ ਵਧੀਆ ਪਹਿਲਵਾਨ ਸੀ। ਤਾਂ ਇਹ ਜਿਹੜਾ ਸੁਸ਼ੀਲ ਕੁਮਾਰ ਆ ਇਹਨੇ ਫਲੈਟ ਕਰਕੇ, ਫਲੈਟ ਤੋਂ ਝਗੜਾ ਸ਼ੁਰੂ ਹੋਇਆ। ਇਹਨੇ ਕਿਹਾ ਕਿ ਸਾਗਰ ਤੂੰ ਖਾਲੀ ਕਰ ਦੇ, ਜਿਹੜੀਆਂ ਗੱਲਾਂ ਨਿਕਲ ਕੇ ਆਈਆਂ। ਸਾਗਰ ਕਹਿੰਦਾ ਮੈਂ ਨਹੀਂ ਕਰਦਾ। ਤਾਂ ਪਰ ਤੁਸੀਂ ਦੇਖੋ ਕਿ ਜਿਹੜੇ ਦੇਸ਼ ਦੇ ਐਡੇ ਵੱਡੇ ਰਿਸਪੈਕਟਡ ਜਿਨ੍ਹਾਂ ਨੂੰ 2-2 ਅਵਾਰਡ ਮਿਲੇ, ਰਾਜੀਵ ਗਾਂਧੀ ਖੇਡ ਰਤਨ, ਪਦਮ ਸ਼੍ਰੀ, ਉਹ ਲੋਕ ਯਾਰ ਕਿਹੋ ਜਿਹੀ ਕਰਤੂਤਾਂ ਦੇ ਮਾਲਕ ਨੇ। ਉਹਨਾਂ ਤੇ ਮਰਡਰ ਦੇ ਕੇਸ ਚੱਲੀ ਜਾਂਦੇ ਨੇ, ਉਹਨਾਂ ਤੇ 302 ਹੈ ਧਾਰਾ ਲੱਗੀ ਵੀ, 365 ਲੱਗੀ ਵੀ, 120 ਲੱਗੀ ਵੀ ਹੈ ਅਪਰਾਧਿਕ ਸਾਜ਼ਿਸ਼ ਕਿ ਬੰਦੇ ਨੇ ਪਹਿਲਾਂ ਪਲਾਨ ਕੀਤਾ ਤੇ ਉਹ ਬੰਦਿਆਂ ਨੇ ਗੈਂਗਸਟਰਾਂ ਨਾਲ ਬਹਿਣੇ ਉੱਠਣੇ। ਗੈਂਗਸਟਰ ਕੌਣ ਹੁੰਦੇ ਨੇ? ਗੈਂਗਸਟਰ ਗੈਰ ਸਮਾਜੀ ਅਨਸਰ ਹੁੰਦੇ ਨੇ। ਸੋ ਹੁਣ ਜਾਂਚ ਹੋਊਗੀ, ਦੇਖਦੇ ਹਾਂ ਕੀ ਕੁਛ ਨਿਕਲਦਾ। ਪਰ ਸੁਸ਼ੀਲ ਕੁਮਾਰ ਨੇ ਆਪਣੇ ਨਾਂ ਨੂੰ ਆਪ ਹੀ ਬਦਨਾਮ ਕੀਤਾ, ਕਿਸੇ ਹੋਰ ਨੇ ਉਹਦੇ ਨਾਂ ਤੇ ਧੱਬਾ ਨਹੀਂ ਲਾਇਆ। ਜੀ ਜੀ। ਕਿਸਾਨਾਂ ਨਾਲ ਗੱਲਬਾਤ ਕਰਨ ਦੇ ਲਈ ਤਿਆਰ, ਤੋਮਰ ਦਾ ਇੱਕ ਵਾਰੀ ਫੇਰ ਬਿਆਨ। ਹਾਂਜੀ, ਤੋਮਰ ਸਾਹਿਬ ਦਾ ਬਿਆਨ ਆਇਆ ਔਰ ਇਹਨਾਂ ਨੇ ਨਾ ਅਸਲ ਦੇ ਵਿੱਚ ਬਿਆਨ ਉਦੋਂ ਬਾਅਦ ਦਿੱਤਾ ਜਦੋਂ ਕਿਸਾਨਾਂ ਦੀ ਚਿੱਠੀ ਬੜੀ ਵਾਇਰਲ ਹੋ ਰਹੀ ਸੀ ਕਿ ਕਿਸਾਨਾਂ ਨੇ ਚਿੱਠੀ ਲਿਖੀ ਆ ਕਿ ਮੋਦੀ ਸਾਹਿਬ ਦੇਸ਼ ਦੇ ਸਭ ਤੋਂ ਵੱਡੇ ਅਹੁਦੇ ਤੇ, ਲੋਕਤੰਤਰ ਦੇ ਏਡੇ ਵੱਡੇ ਕੰਟਰੋਲਰ ਨੇ, ਤਾਂ ਹੁਣ ਉਹ ਪਹਿਲ ਕਰਨ ਕਿ ਤੁਸੀਂ ਜਿਹੜੀ ਇਹ ਗੱਲਬਾਤ ਅਸੀਂ ਕਿਸਾਨਾਂ ਦੇ ਨਾਲ ਤੋਰਨੀ ਹੈ। ਪਰ ਦੇਖੋ ਇਹ ਕੋਈ ਛੋਟੀਆਂ ਮੋਟੀਆਂ ਗੱਲਾਂ ਥੋੜੋ ਆ, ਇਹ ਕੋਈ ਆਮ ਲੋਕ ਥੋੜੋ ਆ, ਇਹ ਬੜੇ ਤਕੜੇ, ਬੜੇ ਤੇਜ਼ ਦਿਮਾਗ ਵਾਲੇ, ਬੜੇ ਸ਼ਾਤਰ ਟਾਈਪ ਦੇ ਲੋਕ ਆ। ਇਹਨਾਂ ਦੀ ਗੱਲ ਵੇਖੋ ਤੁਸੀਂ। ਇਹ ਕਹਿੰਦੇ ਕਿ ਜਦੋਂ ਇਹਨਾਂ ਕੋਲੇ ਗੱਲ ਗਈ ਕਿ ਅਸੀਂ ਕਿਸਾਨ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਆ, ਤਾਂ ਤੋਮਰ ਸਾਹਿਬ ਦੀ ਸਟੇਟਮੈਂਟ ਪਤਾ ਕੀ ਸੀ? ਤੋਮਰ ਸਾਹਿਬ ਕਹਿੰਦੇ ਕਿ ਜੀ ਕਿਸਾਨਾਂ ਦੀਆਂ ਮੰਗਾਂ ਤਾਂ ਹਾਲੇ ਵੀ ਉਹੀ ਆ ਤੇ ਜਿਹੜੀਆਂ ਉਹਨਾਂ ਦੀਆਂ ਗੱਲਾਂ ਵੀ ਉਹੀ ਆ, ਉਹਨਾਂ ਦੀਆਂ ਮੰਗਾਂ ਵੀ ਉਹੀ ਆ, ਕਿ ਇਸ ਮਾਹੌਲ 'ਚ ਤਾਂ ਗੱਲ ਹੋ ਨਹੀਂ ਸਕਦੀ। ਉਹ ਕਹਿੰਦੇ ਜਿਹੜਾ ਅਸੀਂ ਉਹਨਾਂ ਨੂੰ ਪ੍ਰਸਤਾਵ ਦਿੱਤਾ
ਕਿ ਜਿਹੜੇ ਕਾਨੂੰਨ ਆ ਉਹ ਇੱਕ ਲਿਮਟਿਡ ਟਾਈਮ ਦੇ ਲਈ ਅਸੀਂ ਰੱਦ ਕਰ ਦਿੰਦੇ ਆ। ਜਦੋਂ ਆਪਾਂ ਦੇਖਿਆ ਕਿ 22 ਜਨਵਰੀ ਨੂੰ ਇਹਨਾਂ ਦੀ ਮੀਟਿੰਗ ਹੁੰਦੀ ਹੈ 11ਵੀਂ, ਉਹਦੇ ਵਿੱਚੋਂ ਇਹੀ ਨਿਕਲ ਕੇ ਆਇਆ ਸੀਗਾ ਕਿ ਕਿਸਾਨਾਂ ਨੇ ਇਹਨਾਂ ਦਾ ਜਿਹੜਾ ਮਤਾ ਸੀ, ਪ੍ਰਸਤਾਵ ਸੀ, ਉਹ ਰੱਦ ਕਰਤਾ ਸੀਗਾ। ਉਹਦੇ ਵਿੱਚ ਕੀ ਸੀਗਾ ਕਿ ਕੁਝ ਟਾਈਮ ਲਈ ਤੁਸੀਂ ਹੋਲਡ ਕਰ ਲਓ, ਬਾਕੀ ਤੁਸੀਂ ਸੋਧਾਂ ਕਰਾ ਲਓ। ਤਾਂ ਕਿਸਾਨ ਕਹਿੰਦੇ ਨਹੀਂ, ਤਿੰਨੇ ਹੀ ਰੱਦ ਕਰਾਂਗੇ ਅਸੀਂ। ਦੋਵਾਂ ਦੇ ਵਿੱਚ ਸ਼ਾਇਦ ਇਹ ਮੰਨ ਗਏ ਸੀਗੇ ਕਿ ਸੋਧ ਕਰਾ ਲਓ। ਤਾਂ ਉਸ ਤੋਂ ਬਾਅਦ ਜਿਵੇਂ ਮੈਂ ਰਾਤ ਵੀ ਕੋਟ ਕੀਤਾ ਕਿ ਪ੍ਰਧਾਨ ਮੰਤਰੀ ਕਹਿੰਦੇ ਨੇ, ਉਹ ਕਹਿੰਦੇ ਕਿ ਸਿਰਫ ਮੈਂ ਫੋਨ ਕਾਲ ਤੇ ਆ। ਤਾਂ ਅੱਜ ਨਰਿੰਦਰ ਤੋਮਰ ਇਹ ਗੱਲ ਕਹਿੰਦੇ ਆ ਕਿ ਅਸੀਂ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਲਈ ਤਿਆਰ ਆ, ਪਰ ਨਾਲ ਇਹ ਵੀ ਗੱਲ ਹੈ ਕਿ ਅਸੀਂ ਕਾਨੂੰਨ ਰੱਦ ਕਰ ਨਹੀਂ ਸਕਦੇ। ਜੇਕਰ ਕਿਸਾਨਾਂ ਕੋਲ ਕੋਈ ਹੋਰ ਮਤਾ ਹੈ ਤਾਂ ਉਹ ਦੱਸਣ, ਨਾਲ ਉਹ ਇਹ ਵੀ ਦੱਸਣ ਕਿ ਜਿਹੜਾ ਅਸੀਂ ਪ੍ਰਸਤਾਵ ਦਿੱਤਾ, ਅਸੀਂ ਮਤਾ ਉਹਨਾਂ ਦੇ ਸਾਹਮਣੇ ਰੱਖਿਆ, ਕਿ ਉਹਨਾਂ ਨੂੰ ਐਕਸੈਪਟੇਬਲ ਹੈ। ਜੇ ਉਹਨਾਂ ਨੂੰ ਉਹ ਨਹੀਂ ਐਕਸੈਪਟੇਬਲ ਤਾਂ ਉਹ ਆਪਦੀ ਚੀਜ਼ ਦੱਸ ਦੇਣ, ਜਿਹਦੇ ਨਾਲ ਇਹ ਪਤਾ ਲੱਗੇ ਕਿ ਸਰਕਾਰ ਹੁਣ ਇਹਨਾਂ ਚੀਜ਼ਾਂ ਦੇ ਲਈ, ਇਹਨਾਂ ਚੀਜ਼ਾਂ ਤੇ ਬਹਿਸ ਕਹਿ ਲਓ ਜਾਂ ਇਹਨਾਂ ਚੀਜ਼ਾਂ ਤੇ ਸੰਵਾਦ ਕਹਿ ਲਓ ਜਾਂ ਇਹਨਾਂ ਚੀਜ਼ਾਂ ਤੇ ਚਰਚਾ ਕਹਿ ਲਓ, ਕਰ ਸਕਦੀ ਆ। ਪਰ ਚਲਾਕ ਸਿਆਸਤ ਥੋੜੋ ਆ, ਬਹੁਤ ਜ਼ਿਆਦਾ ਆ। ਤੋਮਰ ਸਾਹਿਬ ਨੂੰ ਪਤਾ ਲੱਗਿਆ ਕਿ ਹੁਣ ਕਿਸਾਨਾਂ ਨੇ ਪਹਿਲ ਕੀਤੀ ਹੈ, ਕਿਉਂਕਿ ਇਸ ਤੋਂ ਪਹਿਲਾਂ ਸਰਕਾਰ ਕਹਿੰਦੀ ਰਹੀ ਕਿ ਆਓ ਗੱਲਬਾਤ ਕਰੋ, ਅਸੀਂ ਗੱਲਬਾਤ ਕਰਾਂਗੇ। ਹਰੇਕ ਮੀਟਿੰਗ ਦੇ ਵਿੱਚ ਕਹਿੰਦੇ ਕਿ ਸਾਨੂੰ ਸਮਝਾਓ ਗਲਤ ਕਿੱਥੇ ਆ। ਇੱਕ ਮੀਟਿੰਗ ਦੇ ਵਿੱਚ ਕਿਸਾਨ ਸਮਝਾ ਦਿੰਦੇ ਸੀ, ਫਿਰ ਇਹ ਦੂਜੀ ਮੀਟਿੰਗ ਦੇ ਵਿੱਚ ਕਹਿ ਦਿੰਦੇ ਕਿ ਦੱਸੋ ਜੀ ਕੀ ਸੋਧਾਂ ਹੋ ਸਕਦੀਆਂ। ਸੋਧਾਂ ਪੁੱਛ ਕੇ ਤੀਜੀ ਮੀਟਿੰਗ ਦੇ ਵਿੱਚ ਫਿਰ ਇਹ ਕਹਿੰਦੇ ਸੀਗੇ ਕਿ ਨਹੀਂ, ਆਹ ਚੀਜ਼ ਸਮਝਾਓ ਸਾਨੂੰ, ਗਲਤ ਕਿੱਥੇ ਆ। ਸੋ 11 ਮੀਟਿੰਗਾਂ ਦੇ ਵਿੱਚ ਇਹਨਾਂ ਨੇ ਸੋਧਾਂ ਕਿਹੜੀਆਂ ਤੇ ਗਲਤੀਆਂ ਕਿੱਥੇ, ਇਹੀ ਪੁੱਛੀ ਗਏ ਕਿਸਾਨਾਂ ਤੋਂ, ਆਪਦੀ ਗੱਲ ਨਹੀਂ ਕੋਈ ਦੱਸੀ। ਤਾਂ ਤੋਮਰ ਸਾਹਿਬ ਨੇ ਹੁਣ ਇੱਕ ਤਰੀਕੇ ਨਾਲ ਜਿਹੜਾ ਨੈਰੇਟਿਵ ਤੇ ਕੰਮ ਕਰਦੀ ਹੈ ਸਰਕਾਰ ਹਮੇਸ਼ਾ, ਕਿ ਅਸੀਂ ਸੰਵਾਦ ਤੋਂ ਨਹੀਂ ਭੱਜਾਂਗੇ, ਅਸੀਂ ਗੱਲਬਾਤ ਤੋਂ ਨਹੀਂ ਭੱਜਾਂਗੇ, ਤਾਂ ਉਹ ਨੈਰੇਟਿਵ ਤੇ ਹੀ ਕੰਮ ਕੀਤਾ। ਜੇਕਰ ਕਿਸਾਨ ਇਹਨੂੰ ਸਮਝਣ ਕਿ ਸਾਡੇ ਪੱਲੇ ਕੁਛ ਪਾਤਾ ਜਾਂ ਸਰਕਾਰ ਨਰਮ ਆ, ਤਾਂ ਇਹ ਕਿਸਾਨਾਂ ਦਾ ਭੁਲੇਖਾ। ਸਰਕਾਰ ਹਲੇ ਵੀ ਟੱਸ ਤੋਂ ਮਸ ਨਹੀਂ ਆ, ਸਰਕਾਰ ਦੇ ਐਟੀਟਿਊਡ ਦੇ ਵਿੱਚ ਕੋਈ ਫਰਕ ਨਹੀਂ ਆ। ਹਾਲਾਂਕਿ ਜਿਹੜੇ ਰਾਜੇਵਾਲ ਸਾਹਿਬ ਨੇ ਉਹ ਕਹਿ ਚੁੱਕੇ ਨੇ ਕਿ ਜਿਹੜਾ ਹਸ਼ਰ ਸਰਕਾਰ ਦਾ ਉੱਤਰ ਪ੍ਰਦੇਸ਼ ਦੀਆਂ ਪੰਚਾਇਤੀ ਚੋਣਾਂ 'ਚ ਹੋਇਆ ਵਾ, ਜਿਹੜਾ ਹਸ਼ਰ ਪੱਛਮੀ ਬੰਗਾਲ ਦੇ ਵਿੱਚ ਹੋਇਆ, ਅਸੀਂ ਉਹੀ ਹਸ਼ਰ ਉੱਤਰਾਖੰਡ ਜਾਂ ਹੋਰ ਜਿੱਥੇ ਵੀ ਚੋਣਾਂ ਹੋਣਗੀਆਂ ਅਸੀਂ ਉੱਥੇ ਉਹ ਕਰਾਂਗੇ। ਪਰ ਸਰਕਾਰ ਦੇ ਹਲੇ ਵਤੀਰੇ ਦੇ ਵਿੱਚ ਕੋਈ ਨਰਮੀ ਨਹੀਂ ਹੈ। ਮੇਰੇ ਖਿਆਲ ਦੇ ਨਾਲ ਸਰਕਾਰ ਦੋ ਤਰਫੀ ਘਿਰੀ ਹੋਈ ਹੈ। ਇੱਕ ਪਾਸੇ ਕਿਸਾਨ ਨੇ, ਵੋਟ ਬੈਂਕ ਵੀ ਹੈ, ਪੰਜਾਬ ਦੇ ਇਲੈਕਸ਼ਨਸ ਵੀ ਆ, ਹਰਿਆਣੇ ਦੇ ਇਲੈਕਸ਼ਨਸ ਵੀ ਆ, ਪਰ ਦੂਜੇ ਪਾਸੇ ਕਾਰਪੋਰੇਟ ਧਿਰ ਆ। ਤਾਂ ਫਿਲਹਾਲ ਤੱਕ ਦਾ ਅੰਦਾਜ਼ਾ ਤਾਂ ਇਹੀ ਕਹਿੰਦਾ ਕਿ ਜਿਹੜੀ ਦੂਜੀ ਧਿਰ ਆ, ਕਾਰਪੋਰੇਟ ਧਿਰ, ਉਹਦਾ ਪ੍ਰੈਸ਼ਰ ਤੇ ਉਹ ਹਾਵੀ ਸਰਕਾਰ ਤੋਂ ਥੋੜ੍ਹੀ ਜ਼ਿਆਦਾ ਹੈ, ਵੋਟ ਬੈਂਕ ਨਾਲੋਂ ਵੀ ਕਿਤੇ ਨਾ ਕਿਤੇ। ਜੀ ਜੀ ਜੀ। ਤੇ ਜਾਂਦੇ ਜੇ ਗੱਲ ਕਰ ਲਈਏ ਤਾਂ ਸਿੱਧੂ ਹੁਣੀ ਕਹਿੰਦੇ ਆ ਗਾਂਧੀ ਪਰਿਵਾਰ ਦਾ ਵਫਾਦਾਰ ਹਾਂ ਤਾਂ ਰਹਾਂਗਾ। ਦੇਖੋ ਵੀਕਐਂਡ ਨਾ ਸਾਰਿਆਂ ਦਾ ਹੀ ਆ ਜਾਂਦਾ, ਤੁਸੀਂ ਵੀ ਵੀਕਐਂਡ ਇੰਜੋਏ ਕਰਦੇ ਹੋਵੋਗੇ। ਹੋਰ ਵੀ ਜਿਹੜੇ ਸਾਡੇ ਵਰਗੇ ਮਾਤੜ ਲੋਕ ਨੇ ਛੋਟੇ ਮੋਟੇ, ਉਹ ਵੀ ਕਹਿ ਦਿੰਦੇ ਕਿ ਯਾਰ ਅੱਜ ਸੰਡੇ ਆ ਤੇ ਅੱਜ ਚਲੋ ਆਪਾਂ ਘਰ ਦੇ ਵਿੱਚ ਆਰਾਮਦਾਰੀ ਕਰਦੇ ਹਾਂ, ਘਰ ਦੇ ਵਿੱਚ ਕੋਈ ਰਾਸ਼ਨ ਪਾਣੀ ਲਿਆ ਦਿੰਦੇ ਹਾਂ ਤਾਂ ਜੋ ਮਹੀਨਾ ਹਫ਼ਤਾ ਸੌਖਾ ਨਿਕਲ ਜੇ। ਦਵਾਈ ਬੂਟੀ ਤੁਹਾਨੂੰ ਪਤਾ ਲੋਕਾਂ ਦੇ ਅੱਜ ਕਰੋਨਾ ਕਰਕੇ ਹਰੇਕ ਬੰਦਾ ਡਰਿਆ ਖੜਾ ਹੈ। ਪਰ ਸਿੱਧੂ ਸਾਹਿਬ ਦਾ ਟਵੀਟਰ ਨਹੀਂ ਬੰਦ ਹੁੰਦਾ। ਸਿੱਧੂ ਸਾਹਿਬ ਵੀਕਐਂਡ ਤੇ ਵੀ ਨਹੀਂ ਜਾਂਦੇ। ਸਿੱਧੂ ਸਾਹਿਬ ਨੇ ਅੱਜ ਫੇਰ ਟਵੀਟ ਕਰਤਾ, ਉਹ ਗੱਲਾਂ ਬਾਤਾਂ ਕਰਦੇ ਰਹੇ। ਅਖੀਰ ਦੇ ਵਿੱਚ ਉਹ ਕਹਿੰਦੇ ਕਿ ਜੀ ਦੇਖੋ ਜੋ ਮਰਜ਼ੀ ਆ, ਮੈਂ ਗਾਂਧੀ ਪਰਿਵਾਰ ਦਾ ਵਫਾਦਾਰ ਹਾਂ ਤੇ ਗਾਂਧੀ ਪਰਿਵਾਰ ਦੇ ਵਫਾਦਾਰ ਰਹੂੰਗਾ। ਤੇ ਉਹ ਕਹਿੰਦੇ ਕਿ ਕਾਂਗਰਸ ਦੇ ਵਿੱਚ ਹੀ ਹੈ ਤੇ ਇਸੇ ਪਾਰਟੀ 'ਚ ਰਹੂੰਗਾ। ਪਰ ਕੈਪਟਨ ਖਿਲਾਫ ਉਹਨਾਂ ਨੇ ਸਿੱਧਾ ਹੀ ਮੋਰਚਾ ਖੋਲ੍ਹਤਾ ਦਿੱਤਾ। ਉਹ ਕਹਿੰਦੇ ਕਿ ਕੈਪਟਨ ਇਹ ਗੱਲ ਕਹਿੰਦੇ ਹੈ ਕਿ ਮੈਂ ਕਿਸੇ ਹੋਰ ਪਾਰਟੀ 'ਚ ਜਾ ਰਿਹਾ। ਤਾਂ ਇਹ ਗੱਲਾਂ ਸਾਬਤ ਕਰਕੇ ਦਿਖਾਉਣ ਮੁੱਖ ਮੰਤਰੀ। ਤੇ ਨਾਲ ਹੀ ਇਹ ਹੈ ਕਿ ਜਦੋਂ ਕਹਿੰਦੇ ਕਿ ਹੋਰ ਜਿਹੜੀਆਂ ਚੀਜ਼ਾਂ ਨੇ, ਬੇਅਦਬੀ ਕਾਂਡ ਹੈ ਜਾਂ ਬਹਿਬਲ ਕਲਾਂ ਗੋਲੀ ਕਾਂਡ ਆ, ਤਾਂ ਉਹਦੇ ਤੇ ਸਰਕਾਰ ਜਿਹੜੀ ਆ ਹੁਣ SIT ਜਾਂ ਹੋਰ ਚੀਜ਼ਾਂ ਤੋਂ ਭੱਜਣ ਦੀ ਬਜਾਏ ਲੋਕਾਂ ਦੀ ਕਚਹਿਰੀ ਦੇ ਵਿੱਚ ਆ ਕੇ ਜਵਾਬ ਦੇਵੇ। ਤੇ ਨਾਲ ਉਹ ਇਹ ਵੀ ਗੱਲ ਕਹਿੰਦੇ ਆ ਕਿ ਮੈਂ ਕਦੇ ਕਿਸੇ ਤੋਂ ਕੋਈ ਅਹੁਦਾ ਨਹੀਂ ਮੰਗਿਆ ਤੇ ਪੰਜਾਬ ਦੀ ਖੁਸ਼ਹਾਲੀ ਮੰਗੀ ਆ, ਪਰ ਮੈਨੂੰ ਵਜ਼ਾਰਤ ਦੇ ਵਿੱਚ ਸ਼ਾਮਲ ਕਰਨ ਦੀ ਕਈ ਵਾਰੀ ਪੇਸ਼ਕਸ਼ ਹੋਈ ਪਰ ਮੈਨੂੰ ਸਵੀਕਾਰ ਨਹੀਂ ਕੀਤਾ। ਤੇ ਹੁਣ ਹਾਈ ਕਮਾਂਡ ਨੇ ਦਖਲ ਦਿੱਤਾ। ਹਾਈ ਕਮਾਂਡ ਸ਼ਬਦ ਦੇ ਨਾਲ ਉਹ ਸਤਿਕਾਰਯੋਗ ਸ਼ਬਦ ਲਾ ਰਿਹਾ। ਤੇ ਤੋਂ ਪਤਾ ਲੱਗਦਾ ਕਿ ਹਾਈ ਕਮਾਂਡ ਤੋਂ ਇਸ਼ਾਰਾ ਤਾਂ ਸਿੱਧੂ ਨੂੰ ਹੈ, ਪ੍ਰਗਟ ਸਿੰਘ ਨੂੰ ਥਾਪੜਾ ਤਾਂ ਕੋਈ ਹੋਏਗਾ ਨਹੀਂ। ਤਾਂ ਜਿਹੜੇ ਇੱਥੋਂ ਜਿਹੜੇ ਕੈਪਟਨ ਤੇ ਡਿਪੈਂਡੈਂਟ ਲੋਕ ਨੇ, ਜਿਵੇਂ ਸੁਨੀਲ ਜਾਖੜ ਹੋ ਗਏ ਜਾਂ ਹੋਰ ਇੱਥੋਂ ਦੇ ਸਾਧੂ ਸਿੰਘ ਧਰਮਸੋਤ ਹੋ ਗਏ, ਬ੍ਰਹਮਿੰਦਰਾ ਹੋ ਗਏ, ਰਾਣਾ ਗੁਰਮੀਤ ਸੋਢੀ ਹੋ ਗਏ, ਉਹ ਥੋੜ੍ਹਾ ਕੈਪਟਨ ਦੇ ਖਿਲਾਫ ਬਿਆਨ ਦੇ ਦੇਣਗੇ। ਕੈਪਟਨ ਦੇ ਖਿਲਾਫ ਬਿਆਨ ਉਹੀ ਬੰਦਾ ਦੇਣ ਦੀ ਹੈਸੀਅਤ ਰੱਖਦਾ ਜਿਹਦੀ ਹਾਈ ਕਮਾਂਡ ਦੇ ਵਿੱਚ ਜਿਹੜਾ ਗਾਂਧੀ ਪਰਿਵਾਰ ਦੇ ਘਰ ਦੀਆਂ ਪੌੜੀਆਂ ਚੜ੍ਹ ਸਕਦਾ। ਪਰ ਸਿੱਧੂ ਸਾਹਿਬ ਸ਼ਾਇਦ ਇਹ ਭੁੱਲ ਗਏ ਆ, ਉਹਨਾਂ ਕੋਲ ਕਲਿੱਪਾਂ ਦਾ ਪਹੁੰਚ ਗਈਆਂ ਹੋਣੀਆਂ ਕਿ ਇਸੇ ਕਾਂਗਰਸ ਨੂੰ ਉਹ ਮੁੰਨੀ ਕਹਿੰਦੇ ਰਹੇ ਆ। ਮੁੰਨੀ ਬਦਨਾਮ ਹੋਈ ਡਾਰਲਿੰਗ ਤੇਰੇ ਲਈ, ਦਬੰਗ ਫਿਲਮ ਦਾ ਗਾਣਾ ਸੀ।
ਪਰ ਸਿੱਧੂ ਸਾਹਿਬ ਕੋਟ ਕਰਦੇ ਰਹੇ ਕਾਂਗਰਸ ਲਈ। ਇਸੇ ਰਾਹੁਲ ਗਾਂਧੀ ਨੂੰ ਜਿਹਨਾਂ ਨੂੰ ਅੱਜ ਜਾਗਤੀ ਜੀ ਪਾ ਕੇ ਉਹ ਕੁੱਟਮਾਂ ਲਵਾਉਂਦੇ ਆ, ਇਸੇ ਰਾਹੁਲ ਗਾਂਧੀ ਨੂੰ ਉਹ ਕਹਿੰਦੇ ਰਿਹਾ ਕਿ ਪੱਪੂ ਆ ਕਾਂਗਰਸ ਦਾ। ਤੇ ਪਤਾ ਨਹੀਂ ਕਿਹੜੇ ਮੂੰਹ ਨਾਲ ਇਹ ਸਿਆਸਤਦਾਨ ਜਿਹੜੇ ਆ ਉਹ ਦੂਜੇ ਪਾਸੇ ਵਾਰੀ ਤਾਰੀਫ ਕਰ ਦਿੰਦੇ ਆ, ਪਰ ਅਸਲ ਦੇ ਵਿੱਚ ਹੁਣ ਕਾਂਗਰਸ ਇੱਥੇ ਦੋ ਫਾੜਾ, ਕੈਪਟਨ ਵਰਸਸ ਸਿੱਧੂ ਧੜਾ। ਸਿੱਧੂ ਹਾਈ ਕਮਾਂਡ ਦੇ ਨਾਲ ਟੱਚ ਅਪ ਦੇ ਵਿੱਚ ਇਹ ਗੱਲਾਂ ਸਾਬਤ ਨੇ, ਪਰ ਨਾਲ ਗੱਲਾਂ ਇਹ ਵੀ ਆ ਕਿ ਸਿੱਧੂ ਸਾਹਿਬ ਕੋਲੇ ਕਾਰਨ ਸਰਕਾਰਾਂ ਤੋਂ ਬਾਅਦ ਬਿਜਲੀ ਮਹਿਕਮੇ ਦਾ ਇੱਕ ਬਹੁਤ ਵੱਡਾ ਮੌਕਾ ਸੀ ਜੇ ਉਦੋਂ ਉਹ ਚਾਰਜ ਲੈ ਲਏ। ਚਾਰਜ ਲੈ ਕੇ ਉਹ MOU ਸਾਈਨ ਜਿਹੜੇ ਅਕਾਲੀ ਗਵਰਨਮੈਂਟ ਕੋਲ ਵੇਲੇ ਹੋਏ ਆ, ਜਿਨ੍ਹਾਂ ਕਰਕੇ ਸਾਨੂੰ 1200-1300 ਕਰੋੜ ਰੁਪਇਆ ਦੇਣਾ ਪੈਂਦਾ ਭਾਵੇਂ ਅਸੀਂ ਬਿਜਲੀ ਲਈਏ ਨਾ ਲਈਏ, ਤਾਂ ਉਹਨਾਂ ਨੂੰ ਰੱਦ ਕਰ ਸਕਦੇ ਸੀ, ਉਹਨਾਂ ਨੂੰ ਰਿਵਿਊ ਕਰ ਸਕਦੇ ਸੀ, ਵਾਈਟ ਪੇਪਰ ਲਿਆ ਸਕਦੇ ਸੀਗੇ। ਨਾਲ ਸਿੱਧੂ ਸਾਹਿਬ ਜੇ ਇਸ ਮਹਿਕਮੇ 'ਚ ਰਹਿ ਕੇ, ਬਿਜਲੀ ਮਹਿਕਮੇ 'ਚ ਰਹਿ ਕੇ ਵਧੀਆ ਕਾਰਗੁਜ਼ਾਰੀ ਦਿਖਾਉਣੀ ਤਾਂ ਹੋਰਾਂ ਮੰਤਰੀਆਂ ਲਈ ਵੀ ਮਿਸਾਲ ਪੇਸ਼ ਕਰ ਸਕਦੇ ਸੀ, ਪਰ ਨਹੀਂ। ਸਿੱਧੂ ਸਾਹਿਬ ਕੇਵਲ ਮਾਫੀਏ ਤੇ ਬੋਲਦੇ ਸੀ, ਪਰ ਹੁਣ ਨਹੀਂ ਬੋਲਦੇ। ਸਿੱਧੂ ਸਾਹਿਬ ਮਨਦੀਪ ਮੰਨੇ ਦੇ ਬਿਆਨਾਂ ਤੇ ਕਦੇ ਉਹਨਾਂ ਨੇ ਪ੍ਰਤੀਕਿਰਿਆ ਨਹੀਂ ਦਿੱਤੀ। ਸੋ ਪੰਜਾਬ ਦੇ ਵਿੱਚ ਇੱਕ ਧਿਰ ਹੈ ਜੋ ਸਿੱਧੂ ਸਾਹਿਬ ਨੂੰ ਆਈਡਲ ਮੰਨਦੀ ਹੈ, ਨੈਸ਼ਨਲ ਆਈਕਨ ਰਹੇ ਨੇ, ਉਹ ਗੱਲ ਵੱਖਰੀ ਆ। ਪਰ ਜੇ ਤੁਸੀਂ ਇਹ ਕਹੋ ਕਿ ਸਿੱਧੂ ਸਾਹਿਬ ਨੂੰ ਸਵਾਲ ਨਹੀਂ ਹੋਣਗੇ, ਤਾਂ ਸਵਾਲਾਂ ਦੇ ਘੇਰੇ ਦੇ ਵਿੱਚੋਂ ਕੋਈ ਵੀ ਸਿਆਸਤਦਾਨ ਭਾਵੇਂ ਕਿੱਡਾ ਹੀ ਦੁੱਧ ਧੋਤਾ, ਕਿੱਡਾ ਹੀ ਚੰਗਾ, ਜਿਹੜਾ ਸਿਆਸਤਦਾਨ ਕਿਸੇ ਤਨਜ਼ੀਮ ਦੇ ਵਿੱਚ ਆ ਗਿਆ, ਸਿਆਸਤ ਦੇ ਵਿੱਚ ਆ ਗਿਆ, ਇਲੈਕਸ਼ਨ ਲੜ ਗਿਆ, ਉਸ ਸਵਾਲਾਂ ਦੇ ਘੇਰੇ 'ਚ ਕਦੇ ਵੀ ਫਾਰਗ ਨਹੀਂ ਰਹਿ ਸਕਦਾ। ਜੀ ਪ੍ਰਵੀਨ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਮਿਲਦੇ ਹਾਂ ਜੀ ਅਗਲੀ ਵਾਰ। ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸ਼ੁਕਰੀਆ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਾਂਗੇ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।